ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 27 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਪਾਲ ਸਿੰਘ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੁਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਵੀਰ ਕੌਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੋਂ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਰਮਿੰਦਰ ਸਿੰਘ, ਸ਼ਮਸ਼ੇਰ ਸਿੰਘ ਢਿੱਲੋਂ ਨਿਊ ਜਰਸੀ, ਗਰੇਵਾਲ ਟਰੈਵਲ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾ ਸਕਦੇ ਹੋ। ਇਹਨਾਂ ਦਾ ਨੰਬਰ ਹੈ 530-751-7605, 530-751-7605। ਤੇ ਇਸੇ ਤਰ੍ਹਾਂ ਊੜਾ ਡੈਟਰ ਲੀਫ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਤਰ੍ਹਾਂ ਦੇ ਵੀ ਕਰਜ਼ੇ ਦੇ ਬਾਰੇ ਗੱਲਬਾਤ ਕਰਨੀ ਹੈ, ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇਹਨਾਂ ਦਾ ਨੰਬਰ ਹੈ 1-888-888-9914 ਤੇ ਨਿਰਮਲ ਮਾਨ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 46272-5200 ਜੀ। ਜੀ। ਅੱਜ ਦੀਆਂ ਖਬਰਾਂ ਤੋਂ ਪਹਿਲਾਂ, ਅੱਜ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਮੈਮੋਰੀਅਲ ਡੇ ਆ, ਫੈਡਰਲ ਹੌਲੀਡੇ ਵੀ ਹੈਗੀ ਆ। ਮੈਮੋਰੀਅਲ ਡੇ ਅਮਰੀਕਾ ਦੇ ਵਿੱਚ ਉਹਨਾਂ ਸ਼ਹੀਦਾਂ ਦੇ ਲਈ, ਸ਼ਹੀਦ ਫੌਜੀਆਂ ਦੇ ਲਈ ਮਨਾਇਆ ਜਾਂਦਾ ਜਿਨ੍ਹਾਂ ਨੇ ਆਪਣੀ ਜਾਨ ਸਾਡੀ ਆਜ਼ਾਦੀ ਦੇ ਲਈ ਦਿੱਤੀ। ਲਾਈਨ ਆਫ ਡਿਊਟੀ ਦੇ ਉੱਤੇ ਜਿਹੜੇ ਸ਼ਹੀਦ ਹੋਏ ਹੈਗੇ ਆ, ਉਹਨਾਂ ਦੇ ਵਿੱਚ ਪੰਜਾਬੀ ਯੋਧੇ ਵੀ ਹੋਏ ਆ। ਪਿਛਲੇ ਦਿਨਾਂ ਦੇ ਵਿੱਚ ਰਾਜਕਨਵੀਰ ਸਿੰਘ ਵਾਸ਼ਿੰਗਟਨ DC ਗਏ ਸੀ। ਉਹਨਾਂ ਨੇ ਆਰਲਿੰਗਟਨ ਨੈਸ਼ਨਲ ਸੀਮੈਂਟਰੀ ਆ, ਜਿੱਥੇ ਸਾਰੇ ਹੀ ਜਿਹੜੇ ਫੌਜੀ ਸ਼ਹੀਦ ਹੁੰਦੇ ਆ ਆਨਲਾਈਨ ਡਿਊਟੀ ਤੇ, ਉਹਨਾਂ ਦੀ ਯਾਦ ਦੇ ਵਿੱਚ ਟੌਮ ਬਣਾਏ ਜਾਂਦੇ ਆ, ਲਾਏ ਹੋਏ ਆ, ਤੇ ਉੱਥੇ ਆਪਣੇ ਵੀ ਯੋਧਿਆਂ ਦੇ ਲਾਏ ਹੋਏ ਹੈਗੇ ਆ। ਉਹ 20 ਮਿੰਟ ਦੇ ਕਰੀਬ ਜਿਹੜੀ ਡਾਕੂਮੈਂਟਰੀ ਬਣਾਈ ਹੋਈ ਆ, ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਸ਼ੇਅਰ ਕੀਤੀ ਆ, ਤੇ ਆਪਾਂ ਦੇਖਾਂਗੇ ਇਸ ਪ੍ਰੋਗਰਾਮ ਦੇ ਐਂਡ 'ਚ ਤੁਹਾਨੂੰ ਸੁਣਾ ਵੀ ਸਕੀਏ। ਤੇ ਮੇਰੀ ਬੇਨਤੀ ਜ਼ਰੂਰ ਆ ਵੀ ਜਿੰਨੇ ਵੀ ਆਪਾਂ ਅੱਜ ਛੁੱਟੀ ਮਨਾ ਰਹੇ ਆ, ਕਈ ਸੋਚਦੇ ਵੀ ਪਾਰਟੀ ਆ, ਸਾਨੂੰ ਜਿਨ੍ਹਾਂ ਨੌਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਆ ਅਮਰੀਕਾ ਨੂੰ ਦੀ ਆਜ਼ਾਦੀ ਦੇ ਲਈ, ਸਾਡੀ ਆਜ਼ਾਦੀ ਦੇ ਲਈ, ਤੇ ਅਸੀਂ ਸਾਰਾ ਕੁਝ ਜਿਹੜਾ ਇਹ ਫਰੀडम ਆਫ ਸਪੀਚ ਦਾ ਜਿਹੜਾ ਹੱਕ ਆ ਸਾਡਾ, ਸੋ ਆਪਾਂ ਘੱਟੋ ਘੱਟ ਉਹਨਾਂ ਨੂੰ ਯਾਦ ਜ਼ਰੂਰ ਕਰੀਏ। ਸਾਡੇ ਵਾਲਪੇਪਰ ਦੇ ਉੱਤੇ ਅੱਜ ਜ਼ਰੂਰ ਮੈਮੋਰੀਅਲ ਡੇ ਦੇ ਸੰਬੰਧ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਲਿਖਣਾ ਚਾਹੀਦਾ ਹੈਗਾ। ਤੁਸੀਂ ਉਹ ਵੀਡੀਓ ਆਪਣੇ ਜਿੰਨੇ ਵੀ ਫਰੈਂਡ, ਦੋਸਤ, ਮਿੱਤਰ ਹੈਗੇ ਆ ਉਹਨਾਂ ਦੇ ਨਾਲ ਸ਼ੇਅਰ ਕਰੋ, ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰੋ ਜਿਨ੍ਹਾਂ ਦੇ ਨੌਜਵਾਨ ਡਿਊਟੀ ਦੇ ਦੌਰਾਨ ਚੜ੍ਹਾਈ ਕਰ ਗਏ ਆ, ਡਿਊਟੀ ਦੇ ਦੌਰਾਨ ਜਿਨ੍ਹਾਂ ਨੇ ਸ਼ਹਾਦਤ ਪਾਈ ਹੈਗੀ ਆ। ਸੋ ਇਹ ਜਿਹੜਾ ਮੈਮੋਰੀਅਲ ਡੇ ਆ, ਇਹ ਫੈਡਰਲ ਹੌਲੀਡੇ ਕਰਕੇ ਜਾਣਿਆ ਜਾਂਦਾ US ਦੇ ਵਿੱਚ, ਆਨਰਿੰਗ ਐਂਡ ਮੋਰਨਿੰਗ ਦਾ US ਮਿਲਟਰੀ ਪਰਸਨਲ ਜਿਹੜੇ ਅਮਰੀਕਨ ਯੂਨਾਈਟਿਡ ਸਟੇਟ ਆਰਮਡ ਫੋਰਸਸ ਦੇ ਵਿੱਚ ਸਰਵ ਕਰਦੇ ਹੋਏ ਸ਼ਹੀਦ ਹੋ ਗਏ। ਯੂਜ਼ਲੀ ਇਹ ਆਖਰੀ ਮੰਡੇ ਹੁੰਦਾ ਮਈ ਮਹੀਨੇ ਦਾ, ਤੇ ਇਹਨੂੰ ਜਿਹੜਾ ਆ ਅਨਆਫੀਸ਼ੀਅਲ ਸਮਰ ਦੀ ਸ਼ੁਰੂਆਤ ਕਰਕੇ ਵੀ ਕਿਹਾ ਜਾਂਦਾ ਹੈਗਾ। ਪਹਿਲਾ ਜਿਹੜਾ ਮੈਮੋਰੀਅਲ ਡੇ ਸੀ ਮਈ 30, 1868 ਨੂੰ ਮਨਾਇਆ ਗਿਆ ਸੀ। ਉਸ ਟਾਈਮ ਦੇ ਉੱਤੇ ਇਹਨੂੰ ਡੈਕੋਰੇਸ਼ਨ ਡੇ ਕਰਕੇ ਜਾਣਿਆ ਜਾਂਦਾ ਸੀਗਾ। ਬਾਅਦ ਦੇ ਵਿੱਚ ਜਿਹੜਾ ਆ ਇਸ ਦਾ ਨਾਮ ਚੇਂਜ ਕਰ ਦਿੱਤਾ ਗਿਆ। ਆਰਲਿੰਗਟਨ ਨੈਸ਼ਨਲ ਸੀਮੈਂਟਰੀ ਦੇ ਵਿੱਚ ਸਾਰੇ ਹੀ ਸ਼ਹੀਦਾਂ ਦੇ ਟੌਮ ਲੱਗੇ ਹੋਏ ਹੈਗੇ ਆ, ਤੇ ਰਾਜਕਨਵੀਰ ਸਿੰਘ ਹੁਣੀ ਜਦ ਗਏ ਉੱਥੇ, ਤੇ ਉੱਥੇ ਗੁਰਪ੍ਰੀਤ ਸਿੰਘ ਜਿਹੜੇ ਆਪਣੇ ਸ਼ਹੀਦ ਹੋਏ ਨੌਜਵਾਨ, ਉਦੇ ਸਿੰਘ, ਹੋਰ 4 ਜਾਣਿਆਂ ਦੇ ਉਹਨਾਂ ਦੇ ਜਿਹੜੇ ਟੌਮ ਲੱਗੇ ਹੋਏ ਆ, ਉੱਤੇ ਉਹਨਾਂ ਦੇ ਖੰਡੇ ਦਾ ਨਿਸ਼ਾਨ ਵੀ ਆ। ਸੋ ਪ੍ਰੈਜ਼ੈਂਸ ਉੱਥੇ ਹੈਗੀ ਆ ਵੀ ਆਪਣੇ ਜਿਹੜੇ ਨੌਜਵਾਨਾਂ ਨੇ ਸ਼ਹਾਦਤ ਦਿੱਤੀ ਹੈਗੀ ਆ।
ਸੋ ਉਹ ਪੂਰੀ ਦੀ ਪੂਰੀ ਵੀਡੀਓ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਵੀ ਤੇ Facebook ਦੇ ਉੱਤੇ ਵੀ ਕੱਲ ਰਾਤੀ ਆਪਾਂ ਪਾਈ ਸੀ। ਪੰਜਾਬੀ ਸਿੱਖ ਸੂਰਮੇ ਜਿਨ੍ਹਾਂ ਦੇ ਨਾਮ ਅਰਲਿੰਗਟਨ ਸਮੈਂਟਰੀ 'ਚ ਹਾਜ਼ਰ ਹੈਗੇ ਆ, ਤੇ ਅਮਰੀਕਾ ਕਿਸ ਤਰ੍ਹਾਂ ਸ਼ਹੀਦਾਂ ਨੂੰ ਸਨਮਾਨ ਕਰਦਾ ਆ, ਉਹ ਪੂਰੀ ਜਿਹੜੀ ਡਾਕੂਮੈਂਟਰੀ ਬਣਾਈ ਗਈ ਆ। ਜ਼ਰੂਰ ਆਪਣੇ ਆਪਣੇ ਜਿੰਨੇ ਵੀ ਤੁਹਾਡੇ YouTube ਜਾਂ Facebook ਦੇ ਪੇਜ ਹੈਗੇ ਉਹਨਾਂ ਦੇ ਉੱਤੇ ਸ਼ੇਅਰ ਕਰਿਓ, ਤੇ ਆਪਾਂ ਜਿਹੜੀਆਂ ਕੁਝ ਕੁ ਹੋਰ ਖਬਰਾਂ ਕਰਦੇ ਆ, ਉਹ ਤੋਂ ਬਾਅਦ ਐਂਡ ਦੇ ਵਿੱਚ ਉਹ ਜਿਹੜੀ ਆ ਤੁਹਾਨੂੰ ਆਪਾਂ ਸੁਣਾਵਾਂਗੇ ਵੀ। ਜੀ, ਜੀ, ਬਿਲਕੁਲ। ਸੋ ਜਿਸ ਤਰ੍ਹਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਕਿ ਸ਼ਹੀਦਾਂ ਨੂੰ ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ, ਉਹ ਕੌਮਾਂ ਬਹੁਤੀ ਦੇਰ ਨਹੀਂ ਰਹਿੰਦੀਆਂ। ਸ਼ਹੀਦਾਂ ਦਾ ਸਨਮਾਨ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ, ਤੇ ਉਹਨਾਂ ਨੂੰ ਯਾਦ ਰੱਖਣਾ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਹੀ ਸਾਡੇ ਲਈ ਜਿਹੜੀ ਉਹ ਅਗਲੀ ਜ਼ਿੰਦਗੀ ਲਈ ਬਿਹਤਰ ਹੋ ਸਕਦਾ ਹੈ। ਤੇ ਆਪਾਂ ਬਹੁਤ ਵਾਰ ਕਹਿੰਦੇ ਕਿ ਡੈਮੋਕ੍ਰੇਸੀ ਜਾਂ ਫਰੀडम ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ, ਇਹ ਅਸਲ ਦੇ ਵਿੱਚ ਇਹ ਚੀਜ਼ਾਂ ਬਹਾਲ ਤਾਂ ਰਹਿੰਦੀਆਂ ਨੇ ਜੇਕਰ ਇਹਨਾਂ ਚੀਜ਼ਾਂ ਨੂੰ ਦਬਾਉਣ ਵਾਲੇ ਲੋਕਾਂ ਦੀ ਆਪਾਂ ਕਦਰ ਕਰਦੇ ਹਾਂ। ਕਿਉਂਕਿ ਅੱਜ ਜੇ ਆਪਾਂ ਇਹ ਗੱਲਾਂ ਕਰਦੇ ਹਾਂ, ਅੱਜ ਜੇ ਇੰਨੇ ਬੋਲਣ ਜੋਗੇ ਹੋਏ ਆ, ਤਾਂ ਇਹ ਉਹਨਾਂ ਮਹਾਨ ਲੋਕਾਂ ਦੀ ਦੇਣ ਹੀ ਹੈ ਕਿ ਅੱਜ ਅਸੀਂ ਫਰੀडम ਆਫ ਸਪੀਚ ਨੂੰ ਮੰਨਦੇ ਹਾਂ, ਰਾਈਟ ਆਫ ਐਕਸਪ੍ਰੈਸ਼ਨ ਨੂੰ ਮੰਨਦੇ ਹਾਂ, ਤੇ ਇਹਨਾਂ ਸਾਰਿਆਂ ਦੇ ਉੱਤੇ ਪਹਿਰਾ ਦਿੰਦੇ ਹਾਂ। ਪਰ ਸਿਆਣੇ ਕਹਿੰਦੇ ਆ, ਜਿਹੜੇ ਵਿਦਵਾਨ ਲੋਕ ਨੇ, ਫਿਲੋਸਫਰ ਲੋਕ ਨੇ, ਉਹ ਕਹਿੰਦੇ ਕਿ ਜਿਹੜੀ ਡੈਮੋਕ੍ਰੇਸੀ ਹੈ ਜਾਂ ਜਿਹੜਾ ਸਿਸਟਮ ਹੈ, ਇਹ ਇਕੱਲਾ ਲੈਣ ਨਾਲ ਹੀ ਨਹੀਂ ਬਣਦਾ ਕਿ ਤੁਸੀਂ ਇਹਨੂੰ ਹਾਸਲ ਕਰ ਲਿਆ ਤੇ ਬਸ ਗੱਲ ਖਤਮ ਹੈ। ਇਹਨੂੰ ਬਹਾਲ ਰੱਖਣ ਵਾਸਤੇ ਵੀ ਤੁਹਾਡੀ ਜਿਹੜੀ ਜਹਿਦ ਹੈ ਉਹ ਜਾਰੀ ਰਹਿਣੀ ਚਾਹੀਦੀ ਹੈ। ਜੀ ਜੀ, ਸੋ ਬਿਲਕੁਲ। ਬਹੁਤ ਵਾਰ ਆਪਾਂ ਵਾਸ਼ਿੰਗਟਨ DC ਜਾਂਦੇ ਆ, ਉੱਥੇ ਹਾਂਜੀ ਵਾਈਟ ਹਾਊਸ ਦੇਖ ਕੇ ਆ ਜਾਂਦੇ ਆ, ਜਿੱਥੇ ਪੈਸੇ ਛਪਦੇ ਹੈਗੇ, ਡਾਲਰ ਛਪਦੇ, ਉਹ ਦੇਖ ਕੇ ਆ ਜਾਂਦੇ ਆ। ਸੋ ਸਾਡੀ ਪੰਜਾਬੀ ਰੇਡੀਓ USA ਵੱਲੋਂ ਵੀ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਵੀ ਤੁਸੀਂ ਵਾਸ਼ਿੰਗਟਨ DC ਜਾਓ, ਆਰਲਿੰਗਟਨ ਸੀਮੈਂਟਰੀ ਜਿਹੜੀ ਆ ਉੱਥੇ ਵਿਜ਼ਿਟ ਕਰਕੇ ਆਓ, ਜ਼ਰੂਰ ਉੱਥੇ ਫੁੱਲ ਵੀ ਚੜਾ ਕੇ ਆਓ। ਅਜੇਪਾਲ ਸਿੰਘ ਉੱਥੇ ਹੈਗੇ ਆ, ਇਸ ਤੋਂ ਬਿਨਾ ਉਦੇ ਸਿੰਘ ਉਹਨਾਂ ਦਾ ਆ, ਪਰਮਜੀਤ ਸਿੰਘ ਬਿਰਕ ਆ, ਕਾਰਪੋਰਲ ਗੁਰਪ੍ਰੀਤ ਸਿੰਘ ਆ, ਉਹਨਾਂ ਦੇ ਫਾਦਰ ਜਿਹੜੇ ਨਿਰਮਲ ਸਿੰਘ ਆ, ਉਹਨਾਂ ਦੇ ਨਾਲ ਆਪਾਂ ਬਹੁਤ ਵਾਰ ਪੰਜਾਬੀ ਰੇਡੀਓ USA ਦੇ ਉੱਤੇ ਗੱਲਬਾਤ ਕਰਦੇ ਆ। ਬੜਾ ਜੰਗ ਨੌਜਵਾਨ ਸੀ ਸੈਕਰਾਮੈਂਟੋ ਏਰੀਏ ਦਾ, ਜਿਸ ਨੇ ਆਪਣੀ ਸ਼ਹਾਦਤ ਦਿੱਤੀ ਹੈਗੀ ਆ। ਸੋ ਜ਼ਰੂਰ ਦੇਖਿਓ ਜ਼ਰੂਰ, ਤੇ ਜਦੋਂ ਤੁਸੀਂ ਜਾਂਦੇ ਹੈਗੇ ਆ ਉੱਥੇ ਵਿਜ਼ਿਟ ਕਰਕੇ ਵੀ ਆਓ, ਤਾਂ ਤੁਹਾਨੂੰ ਪਤਾ ਲੱਗਦਾ ਹੈ ਵੀ ਕਿੰਨੇ ਹਜ਼ਾਰਾਂ ਲੱਖਾਂ ਉਹਨਾਂ ਫੌਜੀਆਂ ਨੇ ਇਸ ਮੁਲਕ ਦੇ ਲਈ ਸ਼ਹਾਦਤ ਦਿੱਤੀ ਹੈਗੀ ਆ, ਤਾਂ ਕਰਕੇ ਆਪਾਂ ਆਜ਼ਾਦੀ ਦੇ ਨਾਲ ਇਸ ਮੁਲਕ ਦੇ ਵਿੱਚ ਜਿਹੜੇ ਆ ਜੀ ਰਹੇ ਹੈਗੇ। ਜੀ, ਤੇ ਹਰਜੋਤ ਸਿੰਘ ਜੀ, ਖਬਰਾਂ ਦੇ ਵੱਲ ਚਲੇ ਗਏ ਜੀ, ਰੁਕ ਕਰਕੇ ਇਸ ਟਾਈਮ ਇਜ਼ਰਾਈਲ ਦਾ ਤੇ ਜਿਹੜਾ ਰਫਾਹ ਦੇ ਵਿਚਾਲੇ, ਰਫਾਹ ਦੇ ਇਲਾਕਿਆਂ ਉੱਤੇ ਇਜ਼ਰਾਈਲ ਵੱਲੋਂ ਹਮਲੇ ਕੀਤੇ ਗਏ ਨੇ ਜੀ। ਫਿਲਸਤੀਨੀ ਸਿਹਤ ਜਿਹੜੇ ਮੁਲਾਜ਼ਮ ਨੇ, ਉਹਨਾਂ ਨੇ ਦੱਸਿਆ ਕਿ ਗਾਜ਼ਾ ਦੇ ਦੱਖਣੀ ਸ਼ਹਿਰ ਰਫਾਹ ਦੇ ਵਿੱਚ ਸ਼ਰਨਾਰਥੀਆਂ ਦੇ ਲਈ ਜਿਹੜੇ ਤੰਬੂ ਲਾਏ ਗਏ ਸੀ, ਉਹਨਾਂ ਦੇ ਵਿੱਚ ਇਜ਼ਰਾਈਲ ਵੱਲੋਂ ਹਮਲੇ ਕੀਤੇ ਗਏ, ਤੇ ਉਹਨਾਂ ਦੇ ਵਿੱਚ ਘੱਟੋ ਘੱਟ 35 ਜਣੇ ਮਾਰੇ ਗਏ ਨੇ ਤੇ ਕਈ ਜ਼ਖਮੀ ਦੱਸੇ ਗਏ ਨੇ। ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਨੇ। ਹਵਾਈ ਹਮਲੇ ਦੇ ਵਿੱਚ ਦਰਜਨਾਂ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ। ਇਹ ਹਮਲਾ ਅੰਤਰਰਾਸ਼ਟਰੀ ਅਦਾਲਤ ਵੱਲੋਂ ਰਫਾਹ ਦੇ ਵਿੱਚ ਆਪਣੀ ਫੌਜੀ ਕਾਰਵਾਈ ਰੋਕਣ ਦੇ ਹੁਕਮ ਦਿੱਤੇ ਜਾਣ ਤੋਂ 2 ਦਿਨ ਬਾਅਦ ਹੋਇਆ। ਸੋ ਇਸ ਵੇਲੇ ਰਫਾਹ ਜਿਹੜਾ ਸ਼ਹਿਰ ਆ, ਉਹ ਪੂਰੀ ਤਰ੍ਹਾਂ ਦੇ ਨਾਲ ਤਹਿਸ ਨਹਿਸ ਤਾਂ ਹੋਇਆ ਹੀ ਪਿਆ, ਆਪਾਂ ਦੇਖਿਆ ਹੀ ਹੈ। ਪਰ ਇੱਥੇ ਜਿਹੜੇ ਟੈਂਟ ਲੱਗੇ ਹੋਏ ਸੀ, ਜਿਨ੍ਹਾਂ ਦੇ ਵਿੱਚ ਬੱਚੇ ਠਹਿਰੇ ਹੋਏ ਸੀ, ਔਰਤਾਂ ਠਹਿਰੀਆਂ ਹੋਈਆਂ ਸੀ, ਉੱਥੇ ਇਜ਼ਰਾਈਲ ਨੇ ਇੱਕ ਵਾਰ ਫਿਰ ਕੌਮਾਂਤਰੀ ਅੰਤਰਰਾਸ਼ਟਰੀ ਅਦਾਲਤ ਵੱਲੋਂ ਜਿਹੜਾ ਹਮਲੇ, ਫੌਜੀ ਕਾਰਵਾਈਆਂ ਰੋਕਣ ਦੇ ਹੁਕਮ ਸੀ, ਉਹਨਾਂ ਨੂੰ ਦਰਕਿਨਾਰ ਕਰਕੇ, ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਇੱਕ ਵਾਰ ਫਿਰ ਤੋਂ ਰਫਾਹ ਦੇ ਵਿੱਚ ਸ਼ਰਨਾਰਥੀਆਂ ਦੇ ਤੰਬੂਆਂ ਉੱਤੇ ਹਵਾਈ ਹਮਲੇ ਕੀਤੇ ਨੇ, ਤੇ ਇਹਨਾਂ ਹਮਲਿਆਂ ਦੇ ਵਿੱਚ 35 ਵਿਅਕਤੀ ਮਾਰੇ ਗਏ ਨੇ ਤੇ ਦਰਜਨਾਂ ਜਿਹੜੇ ਟੈਂਟ ਹੈ ਉਹ ਸੜ ਗਏ ਨੇ। ਹੁਣ ਜਿਹੜੇ ਟੈਂਟ ਸੜ ਗਏ ਨੇ, ਜਿਹੜੇ ਲੋਕਾਂ ਲਈ ਇੰਨੀ ਮੁਸ਼ਕਿਲ ਤੋਂ ਬਾਅਦ ਪਹਿਲਾਂ ਹੀ ਟੈਂਟਾਂ ਦੇ ਵਿੱਚ ਜ਼ਿੰਦਗੀਆਂ ਬਤੀਤ ਕਰ ਰਹੇ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਪਤਾ ਨਹੀਂ ਕਿਹੜਾ ਕਦੋਂ ਹਮਲਾ ਹੋ ਜਾਣਾ, ਤੇ ਉੱਥੇ ਵੀ ਜੇਕਰ ਹਵਾਈ ਹਮਲੇ ਹੋਣਗੇ ਤਾਂ ਮਨੁੱਖਤਾ ਜਾਊਗੀ ਕਿੱਧਰ ਨੂੰ। ਜੀ ਜੀ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਆਲਰੇਡੀ ਨੇਤਨਯਾਹੂ ਨੂੰ ਅਰੈਸਟ ਕਰਨ ਦੇ ਵਾਰੰਟ ਜਾਰੀ ਕੀਤੇ ਹੋਏ ਹੈਗੇ ਆ। ਅੱਜ ਨੇਤਨਯਾਹੂ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਇਹ ਇੱਕ ਗਲਤੀ ਆ, ਟ੍ਰੈਜਿਕ ਮਿਸਟੇਕ ਆ, ਜਿਹਦੇ ਨਾਲ ਦਰਜਨਾਂ ਫਲਸਤੀਨੀਅਨ ਮਾਰੇ ਗਏ ਆ। ਅਪਡੇਟ ਕਰਦੇ ਜਾਵਾਂ, ਹੁਣ ਤੱਕ 45 ਜਣੇ ਮਾਰੇ ਜਾ ਚੁੱਕੇ, ਜਿਨ੍ਹਾਂ ਦੇ ਟੈਂਟ ਲਾਏ ਹੋਏ ਸੀ। ਕੋਈ ਖਤਰਾ ਨਹੀਂ, ਵਿਚਾਰੇ ਗਾਜ਼ਾ ਤੋਂ ਭੱਜ ਕੇ ਰਾਫਾ ਜਿਹੜਾ ਟਾਊਨ ਉੱਥੇ ਗਏ, ਤੇ ਹੁਣ ਉੱਥੇ ਜਿਹੜੀ ਬੰਬਾਰਡਮੈਂਟ ਦੇ ਨਾਲ ਮਾਰੇ ਜਾਂਦੇ ਆ। ਬਹੁਤ ਹੀ ਵੱਡਾ ਜਿਹੜਾ ਜ਼ੁਲਮ ਆ ਉੱਥੇ ਇਸ ਟਾਈਮ ਦੇ ਉੱਤੇ ਹੋ ਰਿਹਾ ਹੈਗਾ। ਅਗਲੀ ਖਬਰ ਵੱਲ ਚੱਲੀਏ। ਮਿਡ ਵੈਸਟ ਦੇ ਵਿੱਚ ਟੈਕਸਸ ਤੇ ਇਹਨਾਂ ਸਟੇਟਾਂ ਦੇ ਵਿੱਚ ਅਰਕਨਸਾ, ਓਕਲਾਹੋਮਾ, ਕੈਂਟਕੀ ਜਿਹੜੇ ਟੋਰਨੇਡੋਜ਼ ਆ, ਉਹਨਾਂ ਨੇ ਤਬਾਹੀ ਮਚਾਈ ਹੋਈ ਹੈਗੀ ਆ। ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਬਹੁਤ ਵਾਰ ਆਪਾਂ ਦੇਖਦੇ ਆ ਆਪਣੇ ਦੋਸਤ ਮਿੱਤਰ ਕਹਿੰਦੇ ਜੀ ਮੈਂ ਤਾਂ ਟੈਕਸਸ ਮੂਵ ਹੋਣ ਲੱਗਾ, ਬੜਾ ਸਸਤਾ ਹੈਗਾ ਆ।
ਹੁਣ ਤੁਸੀਂ ਦੇਖੋ ਵੀ ਇੱਕ ਟਰੱਕ ਸਟਾਪ ਦੇ ਉੱਤੇ ਟੋਰਨੇਡੋ ਨੇ ਹਿੱਟ ਕੀਤਾ ਤੇ ਟਰੱਕ ਵੀ ਉੱਥੋਂ ਜਿਹੜੇ ਹਵਾ ਦੇ ਵਿੱਚ ਉੱਡ ਗਏ। ਕਿੰਨੀ ਕਿੰਨੀ ਦੂਰ ਜਿਹੜੀਆਂ ਕਾਰਾਂ ਸੀਆਂ 50-50 ਫੁੱਟ 100-100 ਫੁੱਟ ਦੂਰ ਉੱਡ ਕੇ ਡਿੱਗੀਆਂ ਹੋਈਆਂ ਸੀ, ਪੂਰੀ ਦੇ ਪੂਰੇ ਜਿਹੜੀ ਉਹਦੀ ਰੂਫ ਆ ਉੱਡ ਗਈ। ਸੋ ਹੁਣ ਤੱਕ 19 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਹੈਗੀ ਆ, ਜਿਨ੍ਹਾਂ ਚੋਂ 7 ਲੋਕ ਨਾਰਦਰਨ ਟੈਕਸਸ ਦੇ ਵਿੱਚ ਮਾਰੇ ਗਏ ਆ, 8 ਜਾਣੇ ਅਰਕਨਸਾਸ ਦੇ ਵਿੱਚ, 2 ਜਾਣੇ ਓਕਲਾਹੋਮਾ ਚ ਤੇ 2 ਜਾਣੇ ਕੰਟਕੀ ਦੇ ਵਿੱਚ। ਦਰਜਨਾਂ ਹੀ ਲੋਕ ਫੱਟੜ ਹੋਏ ਆ। ਹਵਾਵਾਂ ਕਹਿੰਦੇ ਇੰਨੀਆਂ ਤੇਜ਼ ਸੀਗੀਆਂ 135 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ, ਤੇ 5 ਲੱਖ ਤੋਂ ਵੱਧ ਲੋਕ ਇਸ ਟਾਈਮ ਬਿਨਾਂ ਬਿਜਲੀ ਤੋਂ ਹੈਗੇ ਆ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀਆਂ ਕਾਉਂਟੀ ਸੀਗੀਆਂ ਆਲਮੋਸਟ ਜਿੰਨੀਆਂ ਟੈਕਸਸ ਦੀਆਂ ਕਾਉਂਟੀਜ਼ ਹੈਗੀਆਂ ਆ, ਉਹਨਾਂ ਚੋਂ ਥਰਡ ਜਿਹਦਾ 33% ਨੂੰ ਡਿਜ਼ਾਸਟਰ ਡਿਕਲੇਅਰ ਕੀਤਾ ਗਿਆ ਹੈਗਾ। ਸ਼ੈਰਿਫ ਰੇ ਸਪਿੰਗਟਨ ਜੋ ਕੁੱਕ ਕਾਉਂਟੀ ਦੇ ਹੈਗੇ ਆ, ਉਹਨਾਂ ਨੇ ਕਿਹਾ ਵੀ 2 ਬੱਚੇ ਸੀ ਜਿਹੜੇ ਮਾਰੇ ਗਏ ਤੇ 2 ਬਜ਼ੁਰਗ ਵੀ ਸੀਗੇ ਉਹਨਾਂ ਚੋਂ, ਤੇ ਹਜੇ ਕਈ ਲੋਕ ਜਿਹੜੇ ਆ ਉਹ ਲੱਭ ਵੀ ਨਹੀਂ ਰਹੇ। ਕਈ ਲੋਕ ਡਿਬਰੀ ਜਿਹੜਾ ਆ ਜਿਹੜੀ ਟੋਰਨੇਡੋ ਆਇਆ ਉਹਦੇ ਨਾਲ ਸਮਾਨ ਉਡਿਆ ਉਹਦੇ ਥੱਲੇ ਵੀ ਜਿਹੜੇ ਦਵੱਦੇ ਜਿਹੜੇ ਦੱਬ ਗਏ ਹੈਗੇ ਆ। ਲਾਈਟਨਿੰਗ ਬਿਜਲੀ ਬੜੀ ਪੈ ਰਹੀ ਆ, ਥੰਡਰ ਤੇ ਮੀਂਹ ਬਹੁਤ ਜ਼ਿਆਦਾ ਜਿਹੜਾ ਪੈ ਰਿਹਾ ਹੈਗਾ। 1,25,000 ਦੇ ਕਰੀਬ ਸਪੈਕਟੇਟਰ ਸੀਗੇ ਇੰਡੀਅਨ ਐਪਲਸ ਦੇ ਵਿੱਚ ਇੱਕ ਰੇਸ ਨੂੰ ਦੇਖਣ ਗਏ, ਤੇ ਉੱਥੇ ਜਿਹੜੇ ਆ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਸੋ ਸਿਚੁਏਸ਼ਨ ਕਾਫੀ ਜਿਹੜੀ ਬੈਡ ਹੈਗੀ ਆ। ਅਰਕਨਸਾਸ ਦੇ ਵਿੱਚ 8 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ, ਉੱਥੇ ਦੇ ਗਵਰਨਰ ਸਾਰਾ ਹਕਵੀ ਸੈਂਡਰਸ ਨੇ ਇਹ ਕਨਫਰਮ ਕੀਤਾ ਹੈਗਾ। ਹਜੇ ਵਿਕਟਮਸ ਦੇ ਬਾਰੇ ਨਹੀਂ ਦੱਸਿਆ ਗਿਆ ਆ। ਬਹੁਤ ਹੀ ਤੁਸੀਂ ਪਿਕਚਰਸ ਦੇਖ ਨਹੀਂ ਸਕਦੇ ਜਿੱਦਾਂ ਦਾ ਨੁਕਸਾਨ ਇਹਨਾਂ ਟੋਰਨੇਡੋਜ਼ ਦੇ ਨਾਲ ਹੋਇਆ ਹੈਗਾ। 4,70,000 ਲੋਕ ਇਸ ਟਾਈਮ ਬਿਜਲੀ ਤੋਂ ਬਿਨਾਂ ਆ, ਟੈਕਸਸ ਤੋਂ ਲੈ ਕੇ ਕੈਂਸਸ ਤੱਕ, ਮਿਜ਼ੂਰੀ, ਅਰਕਨਸਾ, ਟੈਨਸੀ, ਕੰਟਕੀ ਤੱਕ। ਕੈਂਸਸ ਦੇ ਇੱਕ ਸੈਡਵਿਕ ਕਾਉਂਟੀ ਹੈਗੀ ਆ, ਉੱਥੇ ਦੀ ਐਮਰਜੈਂਸੀ ਸਰਵਿਸ ਨੇ ਇਹ ਕਿਹਾ ਆ ਵੀ ਬਹੁਤ ਸਾਰੇ ਜਿਹੜੇ ਪਾਵਰ ਲਾਈਨਸ ਆ ਉਹ ਡਿੱਗ ਪਈਆਂ, ਜਿਹੜੇ ਟਰੀ ਆ ਉਹ ਪੁੱਟ ਕੇ 20-20 ਫੁੱਟ ਦੂਰ ਤੱਕ ਜਾ ਕੇ ਡਿੱਗ ਪਏ, ਤੇ 8,000 ਤੋਂ ਵੱਧ ਲੋਕ ਉੱਥੇ ਵੀ ਬਿਨਾਂ ਬਿਜਲੀ ਤੋਂ ਹੈਗੇ ਆ। ਇੱਕ ਹੁਣੇ ਜਿਹੜੀ ਇੱਕ ਹੋਰ ਖਬਰ ਆ ਰਹੀ ਆ ਵੀ ਲੂਈਵਿਲ ਕੰਟਕੀ ਦੇ ਵਿੱਚ ਵੀ ਇੱਕ ਹੋਰ ਟੋਰਨੇਡੋ ਆਇਆ ਜਿਹਦੇ ਨਾਲ 1 ਜਾਣੇ ਦੀ ਮੌਤ ਹੋ ਗਈ ਆ, ਤੇ ਉੱਥੇ ਵੀ ਬਹੁਤ ਜਿਹੜੇ ਹਜ਼ਾਰਾਂ ਲੋਕ ਆ ਉਹ ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਪਾਪੂਆ ਨਿਊ ਗਿਨੀ, ਜਿੱਥੇ ਕਿ ਬਹੁਤ ਵੱਡੀ ਟ੍ਰੈਜਡੀ ਵਾਪਰੀ ਹੈ, ਦੁਖਾਂਤ ਵਾਪਰਿਆ, ਉੱਥੇ 2000 ਤੋਂ ਵੱਧ ਲੋਕ ਢਿੱਗਾਂ ਡਿੱਗਣ ਕਰਕੇ ਜਿਉਂਦੇ ਦੱਬ ਗਏ ਨੇ। ਸਰਕਾਰ ਨੇ ਇਸ ਟਾਈਮ ਰਾਹਤ ਕਾਰਜਾਂ ਦੇ ਲਈ ਰਸਮੀ ਤੌਰ ਤੇ ਅੰਤਰਰਾਸ਼ਟਰੀ ਮਦਦ ਮੰਗੀ ਹੈ। ਇਸ ਤੋਂ ਪਹਿਲਾਂ ਵੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਪਾਪੂਆ ਨਿਊ ਗਿਨੀ ਦੇ ਵਿੱਚ ਵੱਡੇ ਪੱਧਰ ਤੇ ਢਿੱਗਾਂ ਡਿੱਗਣ ਕਰਕੇ 1000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਸੀ। ਸਰਕਾਰ ਦੇ ਆંકੜੇ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਦੇ ਆંકੜਿਆਂ ਦੇ ਨਾਲੋਂ ਲਗਭਗ 3 ਗੁਣਾ ਨੇ। ਤਕਰੀਬਨ ਹੁਣ ਤੱਕ 500 ਦੇ ਕਰੀਬ ਘਰ ਦਾ ਜਿਹੜਾ ਪਤਾ ਲੱਗਿਆ ਕਿ ਜਿਹੜੇ ਦੱਬ ਗਏ ਨੇ, ਤੇ 2000 ਤੋਂ ਵੱਧ ਲੋਕ ਇਹਨਾਂ ਢਿੱਗਾਂ ਥੱਲੇ ਜਿਉਂਦਾ ਦੱਬ ਗਏ ਨੇ। ਪਰ ਹੁਣ ਉਹਨਾਂ ਦੇ ਜਿਹੜਾ ਬਚਣ ਦੀ ਆਸ ਉਮੀਦ ਬਹੁਤ ਘੱਟ ਹੈ। ਵਰਲਡ ਤੋਂ ਹੀ ਦੁਨੀਆ ਭਰ ਦੇ ਜਿਹੜੇ ਲੀਡਰ ਨੇ, ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ, ਵੱਡੇ ਵੱਡੇ ਮੁਲਕਾਂ ਦੇ, ਚਾਹੇ ਉਹ ਹੈਰੀ ਹੋਣ, ਵਿਲੀਅਮਸ ਹੋਣ, ਜਾਂ ਜਿੰਨੇ ਵੀ ਲੋਕ ਹੋਣ, ਉਹਨਾਂ ਨੇ ਹੁਣ ਇਸ ਟ੍ਰੈਜਡੀ ਦੇ ਉੱਤੇ ਬੜਾ ਡੂੰਘੇ ਦੁੱਖ ਦਾ ਜਿਹੜਾ ਇਜ਼ਹਾਰ ਆ ਉਹ ਕੀਤਾ। ਤੇ ਇਸ ਟਾਈਮ ਦੁਨੀਆ ਦੇ ਵਿੱਚ ਇਸ ਖਬਰ ਉੱਤੇ ਜਿਹੜੀ ਹੈ, ਇਸ ਟ੍ਰੈਜਡੀ ਉੱਤੇ, ਇਸ ਦੁਖਾਂਤ ਦੇ ਉੱਤੇ ਲੋਕ ਖਾਸੀ ਚਰਚਾ ਕਰ ਰਹੇ ਨੇ। ਲੋਕਾਂ ਨੇ ਇਸ ਟਾਈਮ ਟਵਿੱਟਰ ਉੱਤੇ ਵੀ ਇੱਕ ਚਰਚਾ ਛੇੜੀ ਹੈ ਕਿ ਤੁਸੀਂ ਪਾਪੂਆ ਨਿਊ ਗਿਨੀ ਦੇ ਲਈ ਜਿਹੜਾ ਕੋਈ ਰਾਹਤ ਪੈਕੇਜ ਆ, ਕੌਮਾਂਤਰੀ ਪੱਧਰ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਐਲਾਨਣ, ਤੇ ਜਿਹੜੇ ਉੱਥੇ ਰਾਹਤ ਕਾਰਜ ਨੇ, ਕਿਉਂਕਿ ਮਿੱਟੀ ਜਿਹੜੀ ਆ ਢਿੱਗਾਂ ਡਿੱਗਣ ਕਰਕੇ ਕਈ ਥਾਵਾਂ ਐਸੀਆਂ ਨੇ ਜਿੱਥੇ ਤਕਰੀਬਨ ਮਿੱਟੀ ਜਿਹੜੀ ਆ ਉਹ 20 ਫੁੱਟ ਤੋਂ ਵੀ ਜ਼ਿਆਦਾ ਨੇ। ਹੁਣ ਤੁਸੀਂ 20 ਫੁੱਟ ਦੇ ਢੇਰ ਥੱਲੇ ਜੇ ਬੰਦਾ 20 ਫੁੱਟ ਮਿੱਟੀ ਪਈ ਹੈ, ਤੇ ਜੇ ਉੱਥੋਂ ਬੰਦਾ ਲੱਭਣਾ ਤੇ ਉਹ ਕਿਵੇਂ ਲੱਭੋਗੇ? ਜਿਹੜੀਆਂ ਉੱਥੋਂ ਦੀਆਂ ਰਿਪੋਰਟਾਂ ਨੇ, ਖਾਸ ਕਰਕੇ ਨਿਊਯਾਰਕ ਟਾਈਮਸ ਦੀਆਂ ਜਾਂ ਵਾਸ਼ਿੰਗਟਨ ਪੋਸਟ ਦੀਆਂ ਜਾਂ ਹੋਰ ਜਿਹੜੇ ਕੌਮਾਂਤਰੀ ਅਦਾਰੇ ਨੇ, BBC ਨੇ ਇੱਕ ਬਹੁਤ ਡਿਟੇਲਡ ਰਿਪੋਰਟ ਉੱਥੋਂ ਦੇ ਜਿਹੜੇ ਰਾਹਤ ਕਾਰਜ ਕੀਤੇ ਜਾ ਰਹੇ ਨੇ ਜਾਂ ਇਸ ਟਾਈਮ ਕੀ ਹਾਲਾਤ ਨੇ ਉਹਨਾਂ ਦੇ ਉੱਤੇ ਪਾਈ ਹੈ। ਤੇ ਇਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਤਕਰੀਬਨ 2000 ਬੰਦਾ ਜਿਹੜਾ ਉਹ ਜਿਉਂਦਾ ਦੱਬ ਗਿਆ।
ਤਾਂ ਇੱਥੇ 10 ਮੀਟਰ ਵੀ ਕਈ ਥਾਂ ਜਿਹੜੀ ਮਿੱਟੀ ਆ ਉਹ ਪਈ ਆ, 32 ਫੁੱਟ ਜਿਹੜਾ ਬਣਦਾ ਹੈ, ਉਹ ਮਿੱਟੀ ਪਈ ਹੈ। ਤੇ ਹੁਣ ਤੁਸੀਂ ਦੇਖੋ 32 ਫੁੱਟ ਥੱਲੋਂ ਜਿਹੜਾ ਬੰਦਾ ਕੱਢਣਾ ਹੈ, ਉਹ ਕਿਵੇਂ ਮਤਲਬ ਉਹਨੂੰ ਕੱਢਿਆ ਜਾਊਗਾ। ਸੋ ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਹੁਣ ਜਿਹੜੇ ਸਾਡੇ ਪਰਿਵਾਰ ਸੀਗੇ ਜਾਂ ਜੋ ਵੀ ਬੰਦੇ ਸੀਗੇ, ਉਹਨਾਂ ਨੂੰ ਹੁਣ ਜਿਉਂਦੇ ਦੇਖਣਾ ਬਹੁਤ ਮੁਸ਼ਕਲ ਹੋ ਗਿਆ। ਇੱਕ 18 ਜੀਆਂ ਦਾ ਪਰਿਵਾਰ ਸੀਗਾ, ਜਿਹਦੇ ਵਿੱਚੋਂ ਸਿਰਫ ਇੱਕ ਬੰਦਾ ਬਾਹਰ ਆ, ਉਹ ਵੀ ਕਿਸੇ ਗੱਲ ਕਰਕੇ ਘਰੋਂ ਚਲਾ ਗਿਆ ਸੀ। ਉਹਦੇ ਘਰ ਦੇ 18 ਜੀ ਜਿਹੜੇ ਨੇ ਉਹ ਇਸ ਢੇਰ ਦੇ ਥੱਲੇ ਦਬ ਗਏ ਨੇ। ਰੇਵਟਰਸ ਜਿਹੜੀ ਕਿ ਕੌਮਾਂਤਰੀ ਨਿਊਜ਼ ਏਜੰਸੀ ਆ, ਉਹਨਾਂ ਨੇ ਇਹ ਗੱਲ ਦੱਸੀ ਆ ਕਿ ਇਹ ਜਿਹੜਾ ਇਹਦਾ ਨਾਂ ਕੈਂਬੂ ਦੱਸਿਆ ਗਿਆ, ਇਸ ਨੌਜਵਾਨ ਦਾ ਐਬਿਟ ਕੈਂਬੂ, ਜਿਹੜਾ ਉਹ ਕਹਿੰਦਾ ਕਿ ਮੈਨੂੰ ਹੁਣ ਕੋਈ ਉਮੀਦ ਨਹੀਂ ਬਚੀ ਕਿ ਮੈਂ ਆਪਦੇ ਪਰਿਵਾਰਕ ਮੈਂਬਰਾਂ ਨੂੰ ਮੁੜ ਜਿਉਂਦੇ ਦੇਖਾਂਗਾ। ਇੱਕ ਪਿੰਡ ਹੈ ਜੈਕਬ ਸਵਈ, ਉਹਨਾਂ ਨੇ ਵੀ ਉੱਥੇ ਜਾ ਕੇ ਜਿਹੜੇ BBC ਦੇ ਪੱਤਰਕਾਰ ਆ, ਉਹਨਾਂ ਨੇ ਉੱਥੇ ਜਾ ਕੇ ਗੱਲਬਾਤ ਕੀਤੀ ਹੈ। ਉਹ ਕਹਿੰਦੇ ਕਿ ਕੋਈ ਨਹੀਂ ਬਚਿਆ ਇਹਨਾਂ ਇਲਾਕਿਆਂ ਦੇ ਵਿੱਚ, ਬਹੁਤ ਘੱਟ ਲੋਕ ਬਚੇ ਨੇ ਜਿਉਂਦਾ, ਜਿਹੜੇ ਇੱਥੋਂ ਦੇ ਇਹਨਾਂ ਪਿੰਡਾਂ ਦੇ ਜਾਂ ਇਹਨਾਂ ਇਲਾਕਿਆਂ ਦੇ ਵਸਨੀਕ ਨੇ। AFP ਜਿਹੜੀ ਕਿ ਫਰਾਂਸ ਦੀ ਇੱਕ ਬੜੀ ਵੱਡੀ ਇੱਕ ਏਜੰਸੀ ਹੈ, ਖਬਰਾਂ ਨੂੰ ਕਵਰ ਕਰਦੀ ਹੈ, ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਕਿ ਜਿਹੜੇ 2000 ਲੋਕ ਮਿੱਟੀ ਦੇ ਹੇਠਾਂ ਦਬੇ ਨੇ ਢਿੱਗਾ ਡਿੱਗਣ ਕਰਕੇ, ਹੋ ਸਕਦਾ ਉਹਨਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋਵੇ। ਸੋ ਕਈ ਪਿੰਡ ਨੇ ਜਿਹੜੇ ਇਸ ਦੁਖਾਂਤ ਦੇ ਹੇਠਾਂ ਆ ਗਏ ਨੇ, ਢਿੱਗਾਂ ਡਿੱਗੀਆਂ ਤੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਨਿਕਲਣ ਦਾ ਜਾਂ ਕਿਤੋਂ ਭੱਜਣ ਦਾ ਮੌਕਾ ਨਹੀਂ ਮਿਲਿਆ। ਜਿਹੜੀਆਂ ਏਰੀਅਲ ਇੱਕ ਫੁਟੇਜ ਦਿਖਾਈ ਜਾ ਰਹੀ ਹੈ ਇਸ ਟਾਈਮ ਪਹਾੜੀ ਇਲਾਕਿਆਂ ਦੇ ਵਿੱਚੋਂ, ਤੇ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਫੁਟੇਜ ਦੇ ਵਿੱਚੋਂ ਵੀ ਕਿ ਬਹੁਤ ਵੱਡਾ ਹਿੱਸਾ ਇੱਕ ਪਹਾੜ ਦਾ ਡਿੱਗ ਪਿਆ। ਮਿੱਟੀ ਜਿਹੜੀ ਆ ਉਹਦੀ ਭੁਰ ਗਈ ਆ, ਤੇ ਉਹਦੇ ਨਾਲ ਇੱਕ ਪਿੰਡ, 2 ਪਿੰਡ ਦੱਸੇ ਗਏ ਨੇ, 2 ਜਿਹੜੇ ਪਿੰਡ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਸ ਢੇਰ ਦੇ ਹੇਠਾਂ ਦਬ ਗਏ ਨੇ। ਜੀ, ਸਿਚੁਏਸ਼ਨ ਬਹੁਤ ਬੈਡ ਆ। ਪਿਛਲੇ ਦਿਨਾਂ ਦੇ ਵਿੱਚ 3 ਅਮਰੀਕਨ ਸਿਟੀਜ਼ਨ ਨੂੰ ਵੀ ਉੱਥੇ ਕਿਡਨੈਪ ਕੀਤਾ ਗਿਆ ਸੀ, ਜੀ ਜੋ ਵਲੰਟੀਅਰ ਜੌਬ ਕਰਨ ਗਏ ਹੋਏ ਹੈਗੇ ਆ। ਸੋ ਜਿਹੜੇ ਇਦਾਂ ਦੇ ਮੁਲਕ ਹੈਗੇ ਆ, ਉੱਥੇ ਨੈਚੁਰਲ ਡਿਜ਼ਾਸਟਰ ਨੂੰ ਹੈਂਡਲ ਕਰਨ ਦੇ ਲਈ ਇੰਨੇ ਜ਼ਿਆਦਾ ਉਹ ਪ੍ਰੀਪੇਅਰਡ ਨਹੀਂ ਹੁੰਦੇ ਹੈਗੇ। ਯੂਨਾਈਟਿਡ ਨੇਸ਼ਨ ਦੇ ਮੁਤਾਬਕ 100 ਤੋਂ ਵੱਧ ਲੋਕ ਕਹਿੰਦੇ ਇਹ ਮਾਰੇ ਜਾ ਚੁੱਕੇ ਆ। ਉਸ ਤੋਂ ਬਾਅਦ ਫਿਰ ਉਹਨਾਂ ਨੇ 670 ਵੀ ਨੰਬਰ ਜਿਹੜਾ ਦੱਸਦਾ ਸੀ, ਦੱਸਿਆ ਹੁਣ ਸੀਗਾ। 2000 ਤੱਕ ਜਿਹੜਾ ਇਹ ਨੰਬਰ ਪਹੁੰਚ ਗਿਆ ਹੈਗਾ। ਕਹਿੰਦੇ ਭਈ ਡਿਵਾਸਟੇਸ਼ਨ ਆ, ਬਹੁਤ ਜਿਹੜੀ ਬੁਰੀ ਸਿਚੁਏਸ਼ਨ ਇਸ ਟਾਈਮ ਉੱਥੇ ਬਣੀ ਹੋਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। US ਜੋ ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ ਹੈਗਾ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਨਾਰਦਰਨ ਕੈਲੀਫੋਰਨੀਆ ਦੇ ਵਿੱਚ 3.5 ਮੈਗਨੀਚਿਊਡ ਦਾ ਇੱਕ ਭੂਚਾਲ ਆਇਆ ਹੈਗਾ। ਇਹ ਸੈਂਟਰਡ ਸੀਗਾ ਲੇਕ ਐਲਮਾਨੋਰ, ਨਾਰਦਰਨ ਕੈਲੀਫੋਰਨੀਆ ਦੇ ਵਿੱਚ। 7:03 ਤੇ ਅੱਜ ਸਵੇਰੇ ਇਹ ਭੂਚਾਲ ਆਇਆ ਵੈਸਟ ਆਫ ਲੇਕ ਐਲਮਾਨੋਰ ਕੰਟਰੀ ਕਲੱਬ, ਜੋ ਪਲੋਮਸ ਕਾਉਂਟੀ ਦੇ ਵਿੱਚ ਹੈਗਾ। ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈਗੀ। ਸੋ ਇਹ ਘੱਟੋ ਘੱਟ ਗੋਡਾ ਵੀ ਕਿਸੇ ਦਾ ਕੋਈ ਨੁਕਸਾਨ ਵਗੈਰਾ ਨਹੀਂ ਹੋਇਆ ਹੈ। ਜੀ, ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਵਿੱਚ ਜਿਹੜੇ ਜਨਰਲ ਹਸਪੀਟਲ ਦੇ ਅਦਾਕਾਰ ਸੀਗੇ ਜੌਨੀ ਵਿਕਟਰ, ਲਾਸ ਐਂਜਲਸ ਦੇ ਵਿੱਚ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ ਤੇ ਉਹਨਾਂ ਦੀ ਮੌਤ ਹੋ ਗਈ ਹੈ। ਚੋਰਾਂ ਨੂੰ ਆਪਣੀ ਕਾਰ ਤੋਂ ਕੈਟਲਿਕ ਕਨਵਰਟਰ ਚੋਰੀ ਕਰਨ ਤੋਂ ਰੋਕ ਰਿਹਾ ਸੀਗਾ ਜੌਨੀ ਵਿਕਟਰ, ਤੇ ਲਾਸ ਐਂਜਲਸ ਦੀ ਪੁਲਿਸ ਨੇ ਦੱਸਿਆ ਕਿ ਮਾਮਲਾ ਤੜਕੇ ਕਰੀਬ 3 ਵਜੇ ਵਾਪਰਿਆ। ਉਸ ਸਮੇਂ 37 ਸਾਲਾ ਵਿਕਟਰ ਜਿਹੜਾ ਉਹ ਬਾਰ ਦੇ ਵਿੱਚ ਕੰਮ ਖਤਮ ਕਰਕੇ ਆਪਣੇ ਸਾਥੀ ਦੇ ਨਾਲ ਬਾਹਰ ਨੂੰ ਆ ਰਿਹਾ ਸੀਗਾ, ਤੇ ਉਸ ਨੂੰ ਲੱਗਾ ਕਿ ਸ਼ਾਇਦ ਕੋਈ ਉਸ ਦੀ ਕਾਰ ਦਾ ਸਮਾਨ ਚੋਰੀ ਕਰ ਰਿਹਾ ਹੈ। ਤੇ ਇਸੇ ਦੌਰਾਨ ਚੋਰਾਂ ਨੇ ਜਿਹੜੇ ਮਾਸਕ ਪਾਏ ਹੋਏ ਸੀਗੇ ਜਿਨ੍ਹਾਂ ਨੇ, ਉਹਨਾਂ ਨੇ ਵਿਕਟਰ ਤੇ ਗੋਲੀ ਚਲਾ ਦਿੱਤੀ ਤੇ 3 ਜਣੇ ਸੀਗੇ ਜਿਹੜੇ ਫਰਾਰ ਹੋ ਗਏ। ਜਦੋਂ ਜੌਨੀ ਵਿਕਟਰ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਸ ਦੀ ਮੌਤ ਹੋਣ ਬਾਰੇ ਪਤਾ ਲੱਗਿਆ, ਉਹਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ ਗਿਆ। ਸੋ ਆਪਣੀ ਕਾਰ ਤੋਂ ਕੈਟਲਿਕ ਕਨਵਰਟਰ ਚੋਰੀ ਕਰਨ ਤੋਂ ਜਦੋਂ ਉਹਨਾਂ ਨੇ ਰੋਕਿਆ ਤੇ ਚੋਰਾਂ ਨੇ ਗੋਲੀ ਚਲਾ ਦਿੱਤੀ। ਸੀਰੀ ਜਨਰਲ ਹਸਪੀਟਲ ਦੇ ਵਿੱਚ ਇਸ ਅਦਾਕਾਰ ਨੇ ਕੰਮ ਕੀਤਾ ਸੀਗਾ, ਜੌਨੀ ਵਿਕਟਰ ਜੀ ਦਾ ਨਾਮ ਸੀਗਾ, ਪਰ ਚੋਰਾਂ ਵੱਲੋਂ ਮਾਰੀ ਗਈ ਗੋਲੀ ਕਰਕੇ ਇਹਦੀ ਮੌਤ ਹੋ ਗਈ ਹੈ। 37 ਸਾਲ ਇਹਦੀ ਉਮਰ ਸੀਗੀ। ਘਟਨਾ ਕਰੀਬ 3 ਵਜੇ ਸਵੇਰੇ ਵਾਪਰੀ ਹੈ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਜਿਹੜੇ ਪੋਲੀਟੀਸ਼ੀਅਨ ਆ, ਉਹ ਹੁਣ ਕਹਿ ਰਹੇ ਆ ਵੀ ਜਿਹੜੀਆਂ ਜੇਲ੍ਹਾਂ ਆ ਉਹ ਬੰਦ ਹੋ ਜਾਣੀਆਂ ਚਾਹੀਦੀਆਂ। ਜੇ ਕੈਲੀਫੋਰਨੀਆ ਦੇ ਵਿੱਚ ਜੇਲ੍ਹਾਂ ਹੀ ਬੰਦ ਹੋ ਜਾਣ ਤੇ ਫਿਰ ਜਿਹੜਾ ਕ੍ਰਾਈਮ ਆ ਉਹ ਕਿੱਥੇ ਪਹੁੰਚੂਗਾ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਰਿਪੋਰਟ ਸਾਂਝੀ ਕੀਤੀ ਸੀ ਤੁਹਾਡੇ ਨਾਲ, ਕਿਸ ਤਰ੍ਹਾਂ ਜਿਹੜੀ ਫੈਡਰਲ ਫੈਸਿਲਿਟੀ ਹੈਗੀ ਆ, ਜਿੱਥੇ ਅਨਡਾਕੂਮੈਂਟ ਜਾਂ ਇਲੀਗਲ ਲੋਕਾਂ ਨੂੰ ਫੜ ਕੇ ਰੱਖਿਆ ਜਾਂਦਾ ਆ, ਉਹ ਇੱਕ ਫੈਸਿਲਿਟੀ ਆ। ਉਹਦੇ ਤੇ $83 ਮਿਲੀਅਨ ਖਰਚਾ ਆ ਸਾਲ ਦਾ, ਤੇ ਸਿਰਫ 5 ਜਾਣੇ ਉਹਦੇ 'ਚ ਰੱਖੇ ਹੋਏ ਸੀ। ਸੋ ਬਹੁਤ ਸਾਰੀਆਂ ਅਖਬਾਰਾਂ ਨੇ ਹੁਣ ਜਿਹੜੇ ਆਰਟੀਕਲ ਵੀ ਆ ਜਾਂ ਓਪੀਨੀਅਨ ਆਰਟੀਕਲ ਆ, ਉਹ
ਇਸ ਹੱਕ ਦੇ ਵਿੱਚ ਲਿਖਣੇ ਸ਼ੁਰੂ ਕਰ ਦਿੱਤੇ ਆ ਵੀ ਜਿਹੜੀਆਂ ਜੇਲ੍ਹਾਂ ਆ ਉਹ ਬੰਦ ਕਰ ਦੇਣੀਆਂ ਚਾਹੀਦੀਆਂ ਹੈਗੀਆਂ ਆ। ਪ੍ਰਿਜ਼ਨਸ ਨੂੰ ਕਲੋਜ਼ ਕਰ ਦਿੱਤਾ ਜਾਣਾ ਚਾਹੀਦਾ ਤਾਂ ਕਿ ਸਾਨੂੰ ਜਿਹੜਾ ਮਨੀ ਆ ਉਹ ਸੇਵ ਕੀਤਾ ਜਾਵੇ। ਇੱਕ ਡਾਟਾ ਦੇ ਮੁਤਾਬਕ ਇੱਕ ਪ੍ਰਿਜ਼ਨਰ ਨੂੰ $1,30,000 ਤੱਕ ਜਿਹੜਾ ਸਾਲ ਦਾ ਖਰਚਾ ਕਰਨਾ ਪੈਂਦਾ ਹੈਗਾ ਆ। ਪਰ ਦੂਸਰੇ ਪਾਸੇ ਕ੍ਰਾਈਮ ਦੇ ਉੱਤੇ, ਹੋਮਲੈਸਨੈਸ ਦੇ ਉੱਤੇ ਕੋਈ ਵੀ ਜਿਹੜਾ ਕੰਟਰੋਲ ਨਹੀਂ ਹੋ ਰਿਹਾ। ਲੋਕ ਕੈਲੀਫੋਰਨੀਆ ਦੇ ਇਸ ਟਾਈਮ ਬਹੁਤ ਦੁਖੀ ਆ। ਪੁਲਿਸ ਡਿਪਾਰਟਮੈਂਟਸ ਬੜੀਆਂ ਦੁਖੀ ਹੈਗੀਆਂ। ਕੁਛ ਕੁ ਜਿਹੜੇ ਪ੍ਰੋਗਰੈਸਿਵ ਡਿਸਟ੍ਰਿਕਟ ਅਟਾਰਨੀ ਆ ਉਹਨੇ ਭੱਠਾ ਬਿਠਾਲਿਆ ਪਿਆ, ਜਿਸ ਤਰ੍ਹਾਂ ਅਲਾਮੀਡਾ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ ਹੈਗੀ ਆ, ਉਹ ਰੀਕਾਲ ਦੇ ਉੱਤੇ ਵੀ ਆ। ਤੇ ਜੇ ਕਿਤੇ ਉਹਦੀਆਂ ਸਟੋਰੀਆਂ ਸੁਣੇ ਤੇ ਇਦਾਂ ਦੇ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਦੇ ਉੱਤੇ ਉਹ ਚਾਰਜ ਨਹੀਂ ਲਾ ਰਹੇ, ਜਿਨ੍ਹਾਂ ਨੇ 8-8 ਸਾਲਾਂ ਦੇ ਬੱਚੇ ਵੀ ਮਾਰੇ ਹੋਏ ਹੈਗੇ ਆ। ਸੋ ਸਿਚੁਏਸ਼ਨ ਕੈਲੀਫੋਰਨੀਆ ਦੀ ਇਸ ਟਾਈਮ ਬੜੀ ਬੁਰੀ ਹੈਗੀ ਆ ਕ੍ਰਾਈਮ ਨੂੰ ਲੈ ਕੇ। ਤੇ ਅੱਜ ਸੈਕਰਾਮੈਂਟੋ ਵੀ ਨੇ ਇਸ ਦੇ ਹੱਕ ਦੇ ਵਿੱਚ ਆਰਟੀਕਲ ਲਾਤਾ ਆਪਣਾ ਓਪੀਨੀਅਨ ਵੀ ਜੀ ਸਾਨੂੰ ਜਿਹੜੀਆਂ ਜੇਲ੍ਹਾਂ ਆ ਉਹ ਬੰਦ ਕਰ ਦੇਣੀਆਂ ਚਾਹੀਦੀਆਂ ਤਾਂ ਕਿ ਜਿਹੜੀ ਮਨੀ ਦੀ ਸੇਵਿੰਗ ਹੋ ਜਾਏ। ਕੈਲੀਫੋਰਨੀਆ ਸਟੇਟ ਆਲਰੇਡੀ ਡੈਫਿਸਿਟ ਚ ਭਾਈ ਜਦੋਂ $100 ਬਿਲੀਅਨ ਪਲੱਸ ਸੀਗੀ, ਉਹ ਤੋਂ ਬਾਅਦ ਤਾਂ ਫਿਰ ਇਹਨਾਂ ਨੇ ਕੀ ਕੀਤਾ। ਹੁਣ ਤਾਂ ਇਹ ਵੀ ਖਬਰਾਂ ਆ ਰਹੀਆਂ ਵੀ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਹੋਮਲੈਸ ਲੋਕ ਆ ਉਹਨਾਂ ਨੂੰ ਕਹਿੰਦੇ ਵੀ ਸ਼ਰਾਬ ਵੀ ਪ੍ਰੋਵਾਈਡ ਕਰੂਗੀ ਗਵਰਨਮੈਂਟ, ਛੋਟੇ ਜਿਹੜੇ ਆ ਅਲਕੋਹਲ ਦੇ, ਉਹ ਜਿਹਦੇ ਚ ਅਲਕੋਹਲ ਲੈਵਲ ਘੱਟ ਹੋਵੇ ਤਾਂ ਕਿ ਕਹਿੰਦੇ ਵੀ ਉਹਨਾਂ ਦਾ ਨਸ਼ਾ ਵੀ ਪੂਰਾ ਹੋ ਜਾਣ ਤੇ ਪੂਰੀ ਤਰ੍ਹਾਂ ਸ਼ਰਾਬੀ ਵੀ ਨਾ ਹੋਣ। ਤੇ ਇਹ ਸਿਚੁਏਸ਼ਨ ਜਾਊਗੀ ਕਿੱਥੇ? ਇੱਕ ਪਾਸੇ ਤੁਸੀਂ ਪੈਸੇ ਸੇਵ ਕਰਨ ਦੀ ਗੱਲ ਕਰ ਰਹੇ, ਦੂਸਰੇ ਪਾਸੇ ਸਾਰੇ ਅਮਰੀਕਾ ਦੇ ਜਿਹੜੇ ਲੋਕ ਆ ਤੁਸੀਂ ਇੱਥੇ ਬਾੜ ਦਿੱਤੇ ਹੈਗੇ ਆ। ਉਹਨਾਂ ਨੂੰ ਪਤਾ ਵੀ ਇੱਥੇ ਇੰਨੇ ਜ਼ਿਆਦਾ ਜਿਹੜੇ ਬੈਨੀਫਿਟ ਆ ਉਹ ਮਿਲ ਰਹੇ ਹੈਗੇ ਆ ਧੜਾ ਧੜ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਜਦੋਂ ਗਵਰਨਰ ਸਾਹਿਬ ਨੂੰ ਪੁੱਛਿਆ ਵੀ ਭਾਈ ਇੰਨੇ $1 ਬਿਲੀਅਨ ਤੁਸੀਂ ਹੋਮਲੈਸਨੈਸ ਦੇ ਉੱਤੇ ਖਰਚ ਕਰਤੇ ਤੇ ਕੰਟਰੋਲ ਤਾਂ ਹੋ ਨਹੀਂ ਰਿਹਾ, ਉਹ ਪੁੱਠੇ ਪਾਸੇ ਜਵਾਬ ਦਿੱਤਾ। ਜਦੋਂ ਫਿਰ ਬਾਰ-ਬਾਰ ਪੁੱਛਿਆ ਗਿਆ ਕਹਿੰਦੇ ਜੀ ਵੀ ਇੰਡੀਵਿਜੂਅਲ ਜਿਹੜੀਆਂ ਕਾਉਂਟੀਜ਼ ਆ ਜਾਂ ਸ਼ਹਿਰ ਆ ਉਹਨਾਂ ਨੇ ਆਪਣੇ ਬੇਸ ਦੇ ਉੱਤੇ ਸਪੈਂਡ ਕੀਤੇ ਆ। ਤੇ ਇਹ ਜਿਹੜੀ ਸਿਚੁਏਸ਼ਨ ਆ ਹੁਣ ਇਸ ਹਿਸਾਬ ਦੇ ਨਾਲ ਬਣਾਇਆ ਗਿਆ ਜਦ ਤੁਸੀਂ ਕ੍ਰਾਈਮ ਕਰਦੇ। ਹਰ ਇੱਕ ਨੂੰ ਪਤਾ ਵੀ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਕੈਲੀਫੋਰਨੀਆ 'ਚ। ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਕਹੂਗਾ ਕ੍ਰਾਈਮ ਘਟਿਆ ਆ, ਪਰ ਇਹਨਾਂ ਦੇ ਸਟੈਟਿਸਟਿਕਸ ਮੁਤਾਬਕ ਕਹਿੰਦੇ ਜੀ ਕ੍ਰਾਈਮ ਘਟ ਗਿਆ। ਜਦ ਤੁਸੀਂ ਪੁਲਿਸ ਰਿਪੋਰਟ ਹੀ ਨਹੀਂ ਕਰਨੀ ਤੇ ਕ੍ਰਾਈਮ ਆਪੇ ਤੋਂ ਰੈਕਡ 'ਚ ਆਣਾ ਹੀ ਨਹੀਂ ਹੈ। ਇਹ ਤਾਂ ਜਿਹੜੇ ਬੰਦਿਆਂ ਦੇ ਨਿੱਕੇ ਛੋਟੇ ਸਟੋਰ ਆ, ਬਿਜ਼ਨਸ ਆ, ਗਰੋਸਰੀ ਸਟੋਰ ਆ, ਗੈਸ ਸਟੇਸ਼ਨ ਆ, ਕਿਸੇ ਤਰ੍ਹਾਂ ਦਾ ਬਿਜ਼ਨਸ, ਉਹਨਾਂ ਦਾ ਰੈਸਟੋਰੈਂਟ ਆ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੀ ਸਿਚੁਏਸ਼ਨ ਕੀ ਹੈਗੀ ਆ। ਹਰ ਰੋਜ਼ ਜਿਹੜੇ ਬਿਜ਼ਨਸ ਟੁੱਟਦੇ ਆ। ਹੁਣ ਤਾਂ ਲੋਕ ਘਰਾਂ ਦੇ ਵਿੱਚ ਵੀ ਲੁੱਟਮਾਰ ਉਹਨਾਂ ਨੇ ਸ਼ੁਰੂ ਕਰਤੀ ਆ। ਤੁਹਾਡੇ ਨਾਲ ਖਬਰਾਂ ਆਪਾਂ ਕਿੰਨੀ ਵਾਰੀ ਸਾਂਝੀਆਂ ਕੀਤੀਆਂ ਹੈਗੀਆਂ, ਬ੍ਰੇਕ ਇਨ ਕਿੰਨੇ ਹੋ ਰਹੇ ਹੈਗੇ ਆ। ਤੇ ਸਿਸਟਮ ਨੂੰ ਇਸ ਹਿਸਾਬ ਦੇ ਨਾਲ ਬਣਾ ਦਿੱਤਾ ਗਿਆ ਵੀ ਜੇਲ੍ਹਾਂ ਦੇ ਵਿੱਚ ਲੋਕ ਘਟ ਗਏ। ਕਹਿੰਦੇ ਵੀ 15,000 ਤੋਂ ਵੱਧ ਬੈੱਡ ਜੇਲ੍ਹਾਂ 'ਚ ਖਾਲੀ ਪਏ ਹੈਗੇ ਆ ਤੇ 2028 ਤਾਈਂ ਇਹ 19,000 ਹੋ ਜਾਊਗੇ। ਤੇ ਜਦੋਂ ਤੁਸੀਂ ਕਿਸੇ ਨੂੰ ਚਾਰਜ ਹੀ ਨਹੀਂ ਕਰਨਾ, ਉਹਨੂੰ ਅੰਦਰ ਸਿੱਟਣਾ ਹੀ ਨਹੀਂ ਤੇ ਅਗਲੇ ਨੇ ਬਾਹਰ ਕ੍ਰਾਈਮ ਕਰਨਾ ਹੀ ਕਰਨਾ ਹੈਗਾ ਆ। ਸਰੋਤਿਆਂ ਨੂੰ ਯਾਦ ਹੋਊਗਾ ਜਿਹੜਾ ਵੈਸਾਲੀਆ 'ਚ ਇੱਕ ਆਪਣਾ ਨੌਜਵਾਨ ਸੀਗਾ, ਜਦੋਂ ਉਹਦਾ ਸਟੋਰ ਨੂੰ ਲੁੱਟਣ ਆਏ ਉਸਨੇ ਗੋਲੀ ਮਾਰੀ ਤੇ ਉਹਦੇ ਵੀ ਜਿਹੜੀ ਗੋਲੀ ਮਾਰ ਦਿੱਤੀ ਤੇ ਪ੍ਰਤਾਪ ਸਿੰਘ ਉਹਨਾਂ ਦਾ ਬੇਟਾ ਸੀ ਤੇ ਉਹਦੀ ਮੌਤ ਹੋ ਗਈ। ਜਦ ਪਤਾ ਲੱਗਿਆ ਵੀ ਜਿਹੜਾ 18 ਸਾਲਾਂ ਦਾ ਗੋਲੀ ਮਾਰਨ ਵਾਲਾ ਸੀ ਉਹ ਤਾਂ 15 ਸਾਲਾਂ ਦਾ ਸੀ ਜਦੋਂ ਉਸਨੇ ਬੰਦਾ ਮਾਰਿਆ ਸੀ, ਜੇਲ੍ਹ 'ਚ ਗਿਆ ਸੀ ਕਿਉਂਕਿ ਉਹ 18 ਦੇ ਅੰਡਰ ਸੀ ਤੇ ਉਹਨੂੰ ਜੇਲ੍ਹ 'ਚ ਨਹੀਂ ਰੱਖਿਆ। ਉਹਨੇ ਜਿਹੜੇ ਚਾਈਲਡ ਕਸਟਡੀ ਵਾਲੇ ਹੁੰਦੇ ਉਹਨਾਂ ਦੇ ਕੋਲ ਸੀ। 3 ਸਾਲਾਂ 'ਚ ਉਹਨੇ ਜਾ ਕੇ ਦੂਸਰਾ ਕ੍ਰਾਈਮ ਕਰਤਾ। ਜੇ ਉਹ ਜੇਲ੍ਹ 'ਚ ਹੁੰਦਾ ਤੇ ਤੇ ਘੱਟੋ ਘੱਟ ਇਹ ਨਹੀਂ ਹੋਣਾ ਸੀ। ਸੋ ਹੁਣ LAO ਜੋ ਆ ਉਹ ਇਹ ਕਹਿ ਰਹੇ ਆ ਵੀ ਲੈਜਿਸਲੇਟਿਵ ਐਨਾਲਿਸਟ ਆਫਿਸ ਜੋ ਕੈਲੀਫੋਰਨੀਆ ਦਾ, ਵੀ ਜੇ ਜੇਲ੍ਹਾਂ ਅਸੀਂ 5 ਜੇਲ੍ਹਾਂ ਬੰਦ ਕਰ ਦਾਂਗੇ ਤੇ ਉਹਦੇ ਨਾਲ $1 ਬਿਲੀਅਨ ਸਾਲ ਦਾ ਸਾਨੂੰ ਜਿਹੜਾ ਫਾਇਦਾ ਹੋਊਗਾ। ਹੁਣ ਤੁਸੀਂ ਦੇਖੋ ਵੀ ਜਿਹੜੀਆਂ ਜੇਲ੍ਹਾਂ ਬੰਦ ਹੋਣੀਆਂ ਆ ਉਹਦੇ ਨਾਲ ਕ੍ਰਾਈਮ ਵਧਣਾ ਹੈਗਾ। ਦੂਸਰੇ ਨੰਬਰ ਦੇ ਉੱਤੇ ਜਿੱਥੇ ਵੀ ਜੇਲ੍ਹਾਂ ਹੈਗੀਆਂ, ਕਈ ਤਾਂ ਟਾਊਨ ਨੇ ਜੇਲ੍ਹਾਂ ਦੇ ਵੇਸ ਤੇ ਜਿਹੜੇ ਸੈਟਅਪ ਹੈਗੇ ਆ, ਉਸ ਟਾਊਨ ਦੀ ਜਦੋਂ ਜੇਲ੍ਹ ਬੰਦ ਹੋ ਜਾਏ ਉੱਥੇ ਹਜ਼ਾਰਾਂ ਦੇ ਕਰੀਬ ਇੰਪਲਾਈ ਹੁੰਦੇ ਹੈਗੇ ਆ। ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ, ਗਾਰਡ ਆ, ਫੂਡ ਵਾਲੇ ਆ, ਡਰਾਈਵਿੰਗ, ਨਰਸਸ, ਸਾਰਾ ਕੁਝ ਹੁੰਦਾ ਹੈਗਾ। ਉਹਨਾਂ ਦੀਆਂ ਜਿਹੜੀਆਂ ਜੌਬਸ ਵੀ ਜਾਊਗੀਆਂ। ਪਿਛਲੇ ਸਾਲ ਬਜਟ ਨੇ ਇਹ ਕਿਹਾ ਸੀ ਵੀ 2 ਜੇਲ੍ਹਾਂ ਜੇ ਅਸੀਂ ਹਰ ਸਾਲ ਬੰਦ ਕਰਦੇ ਜਾਈਏ ਉਹਦੇ ਨਾਲ $250 ਮਿਲੀਅਨ ਦਾ ਫਾਇਦਾ ਹੋਊਗਾ। ਠੀਕ ਆ, ਤੁਸੀਂ ਜੇਲ੍ਹਾਂ ਬੰਦ ਕਰੋ, ਪਰ ਉਹਨਾਂ ਦਾ ਆਲਟਰਨੇਟਿਵ ਤੁਹਾਡੇ ਕੋਲ ਕੀ ਹੈਗਾ? ਆਲਟਰਨੇਟਿਵ ਤਾਂ ਕੋਈ ਨਹੀਂ ਹੈ। ਕ੍ਰਾਈਮ ਉੱਤੋਂ ਤੋਂ ਉੱਤੋਂ ਵੱਧਦਾ ਜਾ ਰਿਹਾ ਹੈਗਾ। ਸਿਰਫ ਤੁਸੀਂ ਜਦੋਂ ਤੁਹਾਡੇ ਕੋਲ ਪਲੱਸ ਸੀਗਾ $ਬਿਲੀਅਨਸ, ਉਹ ਤੁਸੀਂ ਪਾਣੀ ਵਾਂਗ ਪੈਸੇ ਬਹਾ ਦਿੱਤੇ।
ਹੁਣ ਜਦੋਂ ਤੁਹਾਡਾ ਘਾਟੇ ਚੱਲ ਗਿਆ ਤੇ ਹੁਣ ਤੁਸੀਂ ਫਿਰ ਕਹਿੰਦੇ ਅਸੀਂ ਜੇਲ੍ਹਾਂ ਬੰਦ ਕਰ ਦੇਣੀਆਂ ਹੈਗੀਆਂ। ਸੋ ਭਾਈ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜਦੋਂ ਹੁਣ ਇਲੈਕਸ਼ਨ ਆਣੀ ਹੈਗੀ ਆ, ਘੱਟੋ ਘੱਟ ਸੋਚਿਆ ਕਰੋ। ਉਹਨਾਂ ਨੂੰ ਜਿਹੜੇ ਵੀ ਤੁਹਾਡੇ ਇਲੈਕਟਡ ਆਫੀਸ਼ੀਅਲਸ ਆ, ਚਾਹੇ ਅਸੈਂਬਲੀ ਮੈਂਬਰ ਆ, ਚਾਹੇ ਸੈਨੇਟਰ ਆ, ਚਾਹੇ ਗਵਰਨਰ ਦਾ ਆਫਿਸ ਆ, ਪ੍ਰੈਜ਼ੀਡੈਂਟ ਦਾ ਆਫਿਸ ਆ, ਸੋਚੋ ਵੀ ਜਿੱਥੇ ਅਸੀਂ ਰਹਿ ਰਹੇ ਆ, ਅਸੀਂ ਬੱਚਿਆਂ ਲਈ ਕੀ ਛੱਡ ਕੇ ਜਾ ਰਹੇ ਹੈਗੇ ਆ। ਉਹਨਾਂ ਲਈ ਸੇਫ ਅਮਰੀਕਾ ਛੱਡ ਕੇ ਜਾ ਰਹੇ ਆ, ਜਾਂ ਬਿਲਕੁਲ ਜਿੱਥੇ ਇੰਨਾ ਜ਼ਿਆਦਾ ਕ੍ਰਾਈਮ ਵਧਿਆ ਹੋਇਆ ਹੈਗਾ। ਇੱਕ ਟਾਈਮ ਦੇ ਉੱਤੇ ਤੁਹਾਡਾ ਕੋਈ ਰਿਸ਼ਤੇਦਾਰ ਆਉਂਦਾ ਸੀ, ਸਭ ਤੋਂ ਪਹਿਲਾਂ ਤੁਸੀਂ ਜੇ ਬੇ ਏਰੀਏ 'ਚ ਰਹਿੰਦੇ ਆ, ਸੈਨ ਫਰਾਂਸਿਸਕੋ ਨੂੰ ਜਾਂਦੇ ਸੀ, ਭਾਈ ਉਹਨੂੰ ਸੈਨ ਫਰਾਂਸਿਸਕੋ ਦਿਖਾਲ ਕੇ ਲਿਆਈਏ, ਕਿੰਨਾ ਸੋਹਣਾ ਸ਼ਹਿਰ ਆ। ਹੁਣ ਜੇ ਕਿਸੇ ਨੂੰ ਕਹੋ, ਈਵਨ ਪਿਛਲੇ ਵੀਕ ਇੱਥੇ ਇੱਕ ਪੁਲਿਸ ਆਫੀਸਰ ਆਇਆ ਸੀ ਤੇ ਮੈਨੂੰ ਕਹਿੰਦਾ, ਯਾਰ ਮੈਂ ਸੈਨ ਫਰਾਂਸਿਸਕੋ ਦਾ ਰਹਿਣ ਵਾਲਾ, ਤੇ ਮੈਂ ਨਹੀਂ ਚਾਹੁੰਦਾ ਵੀ ਮੇਰਾ ਕੋਈ ਰਿਸ਼ਤੇਦਾਰ ਉੱਥੇ ਜਾਵੇ। ਤੁਸੀਂ ਦੇਖੋ, ਪੁਲਿਸ ਵਾਲਾ ਇੱਕ ਕਹਿ ਰਿਹਾ। ਜੀ ਜੀ ਬਿਲਕੁਲ। ਤੋਂ ਕਿੱਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਬਣੀ ਹੋਈ ਹੈਗੀ ਆ। ਤੇ ਅੱਜ ਸੈਕਰਾਮੈਂਟੋ ਵੀ, ਹੁਣ ਅਖਬਾਰਾਂ ਵੀ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਦੇ ਆਰਟੀਕਲ ਆਉਂਦੀਆਂ। ਜਦੋਂ ਤੁਹਾਨੂੰ ਯਾਦ ਹੋਊਗਾ, ਸਟਾਕਟਨ ਦੇ ਵਿੱਚ ਆਪਣੇ 2 ਨੌਜਵਾਨਾਂ ਨੇ ਇੱਕ 7-11 ਨੂੰ ਲੁੱਟਣ ਆਇਆ ਸੀ ਬੰਦਾ, ਤੇ ਉਹਦੀ ਜਿਹੜੀ ਛਿੱਤਰ ਪਰੇਡ ਕੀਤੀ ਸੀ। ਬਾਅਦ ਦੇ ਵਿੱਚ ਕਾਫੀ ਰੌਲਾ ਪਿਆ ਵੀ ਜੀ ਇਹਨਾਂ ਨੂੰ ਚਾਰਜ ਕੀਤਾ ਜਾਵੇ ਵੀ ਇਹਨਾਂ ਦੀ ਐਕਸੈਸਿਵ ਮੀਟਿੰਗ ਹੋਈ ਆ। ਉਹ ਤਾਂ ਲੱਕਲੀ ਜਿਹੜਾ ਉੱਥੇ ਦਾ ਮੇਅਰ ਤੇ ਡਿਸਟ੍ਰਿਕਟ ਅਟਾਰਨੀ ਸੀ, ਉਹਨਾਂ ਨੇ ਕਿਸੇ ਤਰ੍ਹਾਂ ਦੇ ਚਾਰजेस ਨਹੀਂ ਲਾਏ। ਤੇ ਪਰ ਮੋਡੈਸਟੋ ਬੀ ਵਰਗੀ ਅਖਬਾਰ ਨੇ ਤਾਂ ਐਡੀਟੋਰੀਅਲ ਲਿਖਤਾ ਸੀ ਵੀ ਦੇਖੋ ਜੀ, ਇਹ ਤਾਂ ਟੂ ਮੱਚ ਮੀਟਿੰਗ ਕੀਤੀ। ਭਾਈ ਤੁਹਾਡੇ ਘਰ ਤੁਹਾਨੂੰ ਲੁੱਟਣ ਆ ਗਿਆ, ਹੁਣ ਤੁਸੀਂ ਮੋਰੇ ਹੱਥ ਜੋੜ ਕੇ ਖੜੋਗੇ। ਸੋ ਇਹ ਸਿਚੁਏਸ਼ਨ ਜਿਹੜੀ ਆ ਅੱਜ ਦੀ ਡੇਟ ਦੇ ਵਿੱਚ ਕੈਲੀਫੋਰਨੀਆ 'ਚ ਬਣੀ ਹੋਈ ਆ। ਇਲੈਕਸ਼ਨਾਂ ਆਣੀਆਂ ਆ, ਤੇ ਇਹ ਜਿਹੜੇ ਕੁਐਸਚਨ ਆ ਇਹੀ ਹੁੰਦੇ ਆ ਜੌਬਸ ਨੂੰ ਲੈ ਕੇ, ਇਕਨੋਮੀ। ਕਿੰਨੀਆਂ ਕੰਪਨੀਆਂ ਕੈਲੀਫੋਰਨੀਆ ਤੋਂ ਆਊਟ ਹੋ ਗਈਆਂ ਹੈਗੀਆਂ। ਹਰ ਰੋਜ਼ ਤੁਸੀਂ ਲੇ ਆਫ ਜਿਹੜੀ ਆ ਸੁਣ ਰਹੇ ਆ। ਹੁਣ ਕ੍ਰਾਈਮ ਨੂੰ ਲੈ ਕੇ ਦੇਖ ਲਓ। ਤੀਜਾ ਲੈ ਲਓ ਵੀ ਸਭ ਤੋਂ ਮਹਿੰਗਾ ਰਹਿਣਾ ਹੋਇਆ ਅਪਾਰਟਮੈਂਟਾਂ ਦੇ ਰੈਂਟ, ਘਰਾਂ ਦੇ ਰੈਂਟ, ਘਰਾਂ ਦੀਆਂ ਪ੍ਰਾਈਸਿਸ ਕਿੱਥੇ ਪਹੁੰਚ ਗਈਆਂ ਹੈਗੀਆਂ। ਅਮਰੀਕਾ ਦੇ ਵਿੱਚ ਘੱਟੋ ਘੱਟ ਇੱਕ ਚੀਜ਼ ਹੁੰਦੀ ਸੀ ਵੀ ਭਾਈ ਜੇ ਅਸੀਂ ਚੱਲ ਗਏ, ਚਾਹੇ ਕੋਈ ਬੰਦਾ $8 ਦੀ ਜੌਬ ਕਰਦਾ ਆ ਘੰਟੇ ਦੀ, ਚਾਹੇ ਬੰਦਾ $100 ਘੰਟੇ ਦੀ ਕਰਦਾ, ਸੇਮ ਫੂਡ ਖਾ ਸਕਦਾ ਸੀ। ਅੱਜ ਤੁਸੀਂ ਜਾ ਕੇ ਦੇਖੋ ਵੀ ਫੂਡ ਦੀਆਂ ਰੈਸਟੋਰੈਂਟਾਂ 'ਚ, ਈਵਨ ਟਾਕੋ ਬੈਲ ਵਰਗੇ, ਮੈਕਡੋਨਲਡ ਵਰਗੇ, ਉਹ ਵੀ ਕਹਿੰਦੇ ਇੱਕ ਤਰ੍ਹਾਂ ਨਾਲ ਲਗਜ਼ਰੀ ਆਈਟਮ ਬਣਦੀ ਜਾ ਰਹੀ ਹੈ। ਜਿਹੜਾ ਵਿਚਾਰਾ ਆਮ ਗਰੀਬ ਬੰਦਾ ਆ, ਆਮ ਖੇਤਾਂ 'ਚ ਕੰਮ ਕਰਨ ਵਾਲਾ ਬੰਦਾ ਆ, ਉਹ ਬੰਦਾ ਕੀ ਕਰੂਗਾ। ਸੋ ਇਹ ਜਿਹੜੀਆਂ ਚੀਜ਼ਾਂ ਕਰਕੇ ਅਮਰੀਕਾ 'ਚ ਲੋਕ ਆ ਰਹੇ ਆ, ਆਪੇ ਇੰਨੀ ਓਪਰਚੁਨਿਟੀ ਆ, ਇੰਨਾ ਕੁਛ ਆਪਾਂ ਕਰ ਸਕਦੇ ਆ, ਉਹ ਕੀ ਕਰਨਗੇ। ਸੋ ਇਹ ਨਾ ਇਕੱਲਾ ਕਰਿਆ ਕਰੋ ਵੀ ਹਾਂ ਜੀ ਮੇਰੀ ਜੌਬ ਵਧੀਆ ਆ, ਵੀ ਮੇਰਾ ਬਿਜ਼ਨਸ ਆ ਉਹਨੂੰ ਵਧਾਈ ਜਾਵਾਂ, ਮੈਨੂੰ ਕੋਈ ਲੈਣਾ ਦੇਣਾ ਨਹੀਂ ਦੁਨੀਆ 'ਚ ਕੀ ਹੋ ਰਿਹਾ, ਮੈਨੂੰ ਕੋਈ ਲੈਣਾ ਦੇਣਾ ਨਹੀਂ, ਕਿਸੇ ਦੇ ਮੁੰਡੇ ਸ਼ਹੀਦ ਹੋ ਗਿਆ, ਸਾਨੂੰ ਕੀ ਆ, ਹਨਾ। ਅਸੀਂ ਆਰਾਮ ਨਾਲ ਪੈਸੇ ਬਣਾਈ ਜਾਂਦੇ ਆ। ਇਹ ਨਹੀਂ, ਤੁਸੀਂ ਆਪਣੇ, ਜੇ ਹੁਣ ਤੁਸੀਂ ਅਮਰੀਕਾ 'ਚ ਆਏ ਹੈਗੇ ਆ, ਅਮਰੀਕਾ 'ਚ ਰਹਿੰਦੇ ਹੈਗੇ ਆ, ਅਮਰੀਕਾ ਦੇ ਵਿੱਚ ਸਾਡੇ ਬੱਚੇ ਰਹਿਣੇ ਆ, ਤੇ ਇਸ ਮੁਲਕ ਨੇ ਸਾਨੂੰ ਇੰਨਾ ਕੁਛ ਦਿੱਤਾ, ਅਸੀਂ ਇਸ ਮੁਲਕ ਨੂੰ ਕੀ ਦੇ ਰਹੇ ਹੈਗੇ ਆ। ਅਸੀਂ ਆਉਣ ਵਾਲੇ ਬੱਚਿਆਂ ਦੇ ਲਈ ਮੁਲਕ ਦੇ ਵਿੱਚ ਕੀ ਛੱਡ ਕੇ ਜਾ ਰਹੇ ਹੈਗੇ ਆ। ਇਹ ਸਾਡਾ ਫਰਜ਼ ਬਣਦਾ ਆ। ਕੱਲਾ ਸਿਰਫ ਆਪਣਾ ਜੌਬ ਕਰ ਲਈ ਜੀ, ਆਪਣਾ ਟੱਬਰ ਪਾਲ ਲਿਆ, ਬਿਜ਼ਨਸ ਕਰ ਲਿਆ, ਆਪਣਾ ਟੱਬਰ ਪਾਲ ਲਿਆ, ਇਹ ਨਹੀਂ। ਇਹ ਤਾਂ ਜਾਨਵਰ ਵੀ ਕਰੀ ਜਾਂਦੇ ਆ, ਇਹ ਤਾਂ ਪਸ਼ੂ ਵੀ ਕਰੀ ਜਾਂਦੇ ਆ। ਸੋ ਇਹ ਜਿਹੜਾ ਮੁਲਕ ਇੱਥੇ ਖੜਿਆ ਹੈ ਨਾ, ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਆਪਣੀ ਟੀਮ ਦੇ ਨਾਲ। ਸਾਡੇ ਰੇਡੀਓ ਸਟੇਸ਼ਨ ਦੇ ਕਈ ਜਿਹੜੇ ਕੰਸਲਟੈਂਟ ਇੰਜੀਨੀਅਰ ਆ, 90 ਸਾਲਾਂ ਦੇ ਆ। ਹਾਂਜੀ। ਉਹਨਾਂ ਬਜ਼ੁਰਗਾਂ ਨੂੰ ਦੇਖ ਕੇ ਤੁਹਾਨੂੰ ਇੰਨਾ ਹੌਸਲਾ ਮਿਲਦਾ ਨਾ, ਉਹ ਇੰਨੇ ਐਕਟਿਵ ਆ। ਉਹਨਾਂ ਕਰਕੇ ਜਿਹੜਾ ਅਮਰੀਕਾ ਇੱਥੇ ਪਹੁੰਚਿਆ ਹੋਇਆ ਹੈਗਾ ਇੰਨੇ ਸਾਲਾਂ। ਜੇ ਉਹਨੂੰ ਪੁੱਛੇ ਤੁਸੀਂ ਰਿਟਾਇਰ ਨਹੀਂ ਹੋਣਾ, ਕਹਿੰਦਾ ਨਹੀਂ, ਮੈਂ ਕਦੇ ਰਿਟਾਇਰ ਹੋਣਾ, ਵੀ ਆਪਾਂ ਜਿਹੜਾ ਆ ਮੈਂ ਘਰ ਬੈਠ ਕੇ ਵੀ ਕੀ ਕਰਨਾ ਹੈ। ਸੋ ਸਾਡਾ ਮੁਲਕ ਦੇ ਪ੍ਰਤੀ ਵੀ ਬਹੁਤ ਫਰਜ਼ ਹੁੰਦਾ ਹੈਗਾ। ਹੁਣ ਮੈਂ ਬਹੁਤ ਵਾਰ ਦੇਖਦਾ ਆ ਵੀ ਆਪਾਂ ਇੱਥੇ ਸੋਸ਼ਲ ਸਿਕਿਉਰਿਟੀ ਵੀ ਲੈਂਦੇ ਆ, ਫੂਡ ਸਟੈਂਪਾਂ ਵੀ ਲਈ ਜਾਂਦੇ ਹੈਗੇ ਆ। ਜਦੋਂ ਕਿਤੇ ਰੇਡੀਓ ਤੇ ਟਾਕ ਸ਼ੋਅ ਕਰਦਾ ਹੈਗਾ ਜੀ ਸਾਡਾ ਮੁਲਕ ਉੱਥੇ ਜੀ ਮੋਦੀ ਨੇ ਆਹ ਕਰਤਾ, ਤੁਸੀਂ ਯਾਰ ਰੋਟੀ ਇੱਥੇ ਖਾਈ ਜਾਂਦੇ ਆ, ਹਨਾ। ਸਾਰਾ ਕੁਝ ਫ੍ਰੀ ਮੈਡੀਕਲ ਇੱਥੋਂ ਲਈ ਜਾਂਦੇ ਆ, ਬੈਨੀਫਿਟ ਇੱਥੇ ਲਈ ਜਾਂਦੇ ਆ, ਸਾਰਾ ਕੁਝ ਅਸੀਂ ਇੱਥੇ ਕੀਤਾ। ਘਰ ਬਣਾਉਣ ਲਈ ਪੈਸੇ ਕੰਮ ਕਰਕੇ, ਠੀਕ ਆ, ਕੰਮ ਕੀਤਾ ਤਦੇ ਮਿਲੇ ਆ ਨਾ, ਸਾਡੇ ਕੋਲ ਓਪਰਚੁਨਿਟੀ ਹੋਈ ਤਦੇ ਹੀ ਆ ਨਾ, ਉੱਥੇ ਨਹੀਂ ਸਾਡੇ ਕੋਲ ਹੋ ਗਏ। ਤੇ ਨਾ ਤੁਸੀਂ ਫੇਰ ਉੱਥੇ ਦਾ ਲੈਂਦੇ ਰਹਿੰਦੇ ਆ ਜਿੱਥੋਂ ਤੁਸੀਂ ਜਿਹੜੇ ਧੱਕੇ ਖਾਂਦੇ ਆਏ ਆ, ਜਾਂ ਜਿੱਥੋਂ ਅਸੀਂ ਆਏ ਆ ਵੀ ਸਾਨੂੰ ਮਾਰ ਦਿੱਤਾ ਜਾਊਗਾ। ਸੋ ਸਾਡਾ ਮੁਲਕ ਪ੍ਰਤੀ ਕੀ ਫਰਜ਼ ਆ। ਹੁਣ ਅੱਜ ਮੈਮੋਰੀਅਲ ਡੇ ਆ, ਕਿੰਨੇ ਕੁ ਲੋਕ ਜਿਹੜੇ ਆ ਉਹ ਲਗਭਗ ਹਰ ਸ਼ਹਿਰ ਦੇ ਵਿੱਚ ਪਰੇਡ ਹੁੰਦੀ ਆ, ਕਿੰਨੇ ਕੁ ਜਾਣੇ ਆਪਾਂ ਉਸ ਪਰੇਡ 'ਚ ਹਾਜ਼ਰ ਹੋਏ ਆ। ਠੀਕ ਆ ਕਿ ਨਹੀਂ। ਸਾਡਾ ਫਰਜ਼ ਨਹੀਂ ਬਣਦਾ ਵੀ ਅਸੀਂ ਘੱਟੋ ਘੱਟ, ਚਾਹੇ ਕੋਈ ਮੇਰਾ ਭਰਾ ਮੋਨਾ ਵੀਰ ਵੀ ਆ, ਵੀ ਅੱਜ ਦਸਤਾਰ ਬੰਨ ਕੇ ਜਾਈਏ ਤਾਂ ਕਿ ਸਾਡੀ ਰਿਕੋਗਨੀਸ਼ਨ ਵੀ ਹੋਵੇ। ਹੁਣ ਸਾਡੇ ਨੌਜਵਾਨਾਂ ਨੇ, ਰਾਜਕਰਨ ਵੀਰ ਹੁਣੀ ਸਪੈਸ਼ਲੀ ਗਏ ਵਾਸ਼ਿੰਗਟਨ DC 'ਚ,
ਇਸੇ ਕਰਕੇ ਡਾਕੂਮੈਂਟਰੀ ਤਿਆਰ ਕਰਨ ਦੇ ਲਈ ਵੀ ਭਾਈ ਸਾਡੇ ਨੌਜਵਾਨਾਂ ਨੇ ਸ਼ਹਾਦਤ ਦਿੱਤੀ ਅਮਰੀਕਾ ਵਾਸਤੇ ਵੀ, ਤੇ ਸਾਡਾ ਨੌਜਵਾਨਾਂ ਦਾ ਨਾਂ ਉੱਥੇ ਆਰਲਿੰਗਟਨ ਸਿਮੈਂਟਰੀ ਦੇ ਵਿੱਚ ਹੈਗਾ ਆ ਇੱਥੇ ਉਹਨਾਂ ਦੇ ਟੌਮ ਬਣੇ ਹੋਏ ਹੈਗੇ ਆ। ਤੇ ਉੱਥੇ ਜਦੋਂ ਜਾਓ ਵਿਜ਼ਿਟ ਕਰਕੇ ਆਓ, ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਪਤਾ ਹੀ ਨਹੀਂ ਹੈ ਕਿਸੇ ਨੂੰ ਵੀ ਕੀ ਹੈਗਾ, ਹਨਾ, ਕੀ ਚੱਲ ਰਿਹਾ ਹੈਗਾ। ਇੱਕੋ ਹੀ ਫੋਕਸ ਹੈਗਾ ਆ, ਜਾਂ ਭੰਗੜਾ ਪਾ ਲਿਆ, ਆਹ ਕਰ ਲਿਆ, ਉਹ ਕਰ ਲਿਆ, ਠੀਕ ਹੈ ਕਿ ਨਹੀਂ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਪਲੀਜ਼ ਇੱਥੇ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜਾ ਆ ਹਿੱਸਾ ਲਿਆ ਕਰੋ। ਇਹ ਨਾ ਸੋਚੋ ਵੀ ਜੇ ਮੈਂ ਅੱਜ ਦੀ ਡੇਟ 'ਚ ਬਿਲਕੁਲ ਸਹੀ ਆ, ਮੇਰਾ ਜੌਬ ਵਧੀਆ ਚੱਲ ਰਹੀ ਆ, ਬਿਜ਼ਨਸ ਵਧੀਆ ਚੱਲ ਰਿਹਾ, ਮੈਨੂੰ ਕੀ ਲੈਣਾ ਦੇਣਾ ਆ। ਆਉਣ ਵਾਲੇ ਸਮੇਂ 'ਚ ਕੀ ਹੋਣਾ ਆ, ਇੰਨਾ ਕੁਝ ਚੇਂਜ ਹੋ ਰਿਹਾ ਹੈਗਾ। ਆਪਾਂ ਇਸ ਮੁਲਕ ਲਈ ਕੀ ਛੱਡ ਕੇ ਜਾ ਰਹੇ ਹੈਗੇ ਆ। ਇਹ ਆਪਾਂ ਇੱਥੇ ਦੇ ਜਿਹੜੇ ਪੋਲੀਟੀਕਲ ਸਿਸਟਮ 'ਚ ਇੰਟਰਫੇਅਰ ਹੋ ਰਹੇ, ਇਹਦੇ 'ਚ ਪਾਰਟਿਸਿਪੇਟ ਕਰ ਰਹੇ ਆ ਜਾਂ ਨਹੀਂ ਕਰ ਰਹੇ ਹੈਗੇ। ਸਾਡੇ ਜਿਹੜੇ ਸਾਥੀ ਸਿਟੀਜ਼ਨ ਆ, ਉਹਨਾਂ ਨੂੰ ਕਿਤੇ ਹੋਰ ਮੁਲਕ ਦੀ ਕੋਈ ਸਰਕਾਰ ਤਾਂ ਨਹੀਂ ਮਾਰਨ ਦੀ ਕੋਸ਼ਿਸ਼ ਕਰ ਰਹੀ। ਸਾਡਾ ਮੁਲਕ ਕਿੱਥੇ ਹਿਊਮਨ ਰਾਈਟਸ ਦੇ ਲਈ ਫਾਈਟ ਕਰ ਰਿਹਾ ਹੈਗਾ। ਸੋ ਆਪਾਂ ਨੂੰ ਉਹ ਸਾਰੇ ਕਾਸੇ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈਗਾ। ਤੇ ਆਪਾਂ ਇੱਕ ਬ੍ਰੇਕ ਵੀ ਲੈਣੀ ਆ। ਜੀ, ਜੀ, ਬ੍ਰੇਕ ਤੋਂ ਬਿਲਕੁਲ। ਬਾਅਦ ਫਿਰ ਤੁਹਾਡੇ ਨਾਲ ਉਹ ਜਿਹੜੀ ਡਾਕੂਮੈਂਟਰੀ ਆ ਆਰਲਿੰਗਟਨ ਉਹ ਸਿਮੈਂਟਰੀ। ਸਾਂਝੀ ਕਰਨੀ ਆ, ਜਿਹੜੀ ਰਾਜਕਨਵੀਰ ਸਿੰਘ ਹੁਣੀ ਬਣਾਈ ਆ ਆਰਲਿੰਗਟਨ ਸਿਮੈਂਟਰੀ ਦੀ। ਤੇ ਸਦਰਨ ਕੈਲੀਫੋਰਨੀਆ 'ਚ ਬਹੁਤ ਜਗ੍ਹਾ ਅੱਜ ਪਰੇਡਸ ਹੋ ਰਹੀਆਂ ਆ। ਮੈਮੋਰੀਅਲ ਪਾਰਕ ਓਨਟਾਰੀਓ 'ਚ, ਕਨੋਗਾ ਪਾਰਕ, ਗਲੈਂਡਨ ਫੀਲਡ ਆਫ ਆਨਰ, LA ਫਲੀਟ, ਇਸੇ ਤਰ੍ਹਾਂ ਨਾਰਦਰਨ ਕੈਲੀਫੋਰਨੀਆ 'ਚ ਵੀ ਭਾਈ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਘੱਟੋ ਘੱਟ ਜਿਸ ਏਰੀਏ ਦੇ ਵਿੱਚ ਤੁਸੀਂ ਹੈਗੇ ਆ, ਜੇ ਜਿੱਥੇ ਵੀ ਕਿਤੇ ਹੋ ਰਹੀ ਆ, ਗੂਗਲ ਤੇ ਸਰਚ ਕਰ ਲਓ, ਉੱਥੇ ਜਾਓ ਜ਼ਰੂਰ। ਘੱਟੋ ਘੱਟ ਜਿਨ੍ਹਾਂ ਲੋਕਾਂ ਨੇ ਇਸ ਮੁਲਕ ਨੂੰ ਜਿਹੜੀ ਆਜ਼ਾਦੀ ਦੇ ਲਈ, ਮੁਲਕ ਦੇ ਵਿੱਚ ਆਜ਼ਾਦੀ ਇਸੇ ਤਰ੍ਹਾਂ ਕਾਇਮ ਰਹੇ, ਇਸੇ ਤਰ੍ਹਾਂ ਸਰਦਾਰੀ ਕਾਇਮ ਰਹੇ, ਅਮਰੀਕਾ ਦੀ ਸ਼ਹਾਦਤ ਦਿੱਤੀ ਆ, ਉਹਨਾਂ ਨੂੰ ਆਪਾਂ ਯਾਦ ਕਰੀਏ। ਜੀ, ਬਿਲਕੁਲ। ਇੱਥੇ ਰੁਕਦੇ ਹਾਂ ਇੱਕ ਸ਼ਾਰਟ ਬ੍ਰੇਕ ਦੇ ਲਈ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਸੋ ਸਰੋਤੇ, ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਕਿਹਾ ਸੀ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਸਪੈਸ਼ਲ ਡਾਕੂਮੈਂਟਰੀ ਆਰਲਿੰਗਟਨ ਸੀਮੈਂਟਰੀ ਦੀ ਬਣਾਈ ਹੋਈ ਆ। ਉਸ ਤੋਂ ਪਹਿਲਾਂ ਕੱਲ ਐਤਵਾਰ ਨੂੰ ਯਾਨੀ ਕਿ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਵੱਲੋਂ ਪੰਜਾਬੀ ਰੇਡੀਓ USA ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ। ਉਹਨਾਂ ਦਾ ਕਲਚਰਲ ਪ੍ਰੋਗਰਾਮ ਸੀ ਤੇ ਉਹਦੇ ਵਿੱਚ ਉਹਨਾਂ ਨੇ ਖਾਸ ਕਰਕੇ ਜਿਹੜਾ ਆਪਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਜਿੰਨੀ ਵੀ ਕਵਰੇਜ ਕੀਤੀ ਆ, ਜਿੰਨੇ ਵੀ ਨਿਊਜ਼ਪੇਪਰ, ਵਾਲ ਸਟਰੀਟ ਜਰਨਲ, ਗਾਰਡੀਅਨ, ਫਾਈਨੈਂਸ਼ੀਅਲ ਟਾਈਮਜ਼, ਗਲੋਬ ਐਂਡ ਮੇਲ, ਵੈਨਕੂਵਰ ਸਨ, ਹੋਰ ਜਿੰਨੇ ਵੀ ਮਰਕਰੀ ਨਿਊਜ਼, ਸੈਕਰਾਮੈਂਟੋ ਬੀ, ਲਾਸ ਐਂਜਲਸ ਟਾਈਮ, ਰਿਊਟਰਸ, ਜਿੰਨੀਆਂ ਵੀ ਅਖਬਾਰਾਂ 'ਚ ਆਰਟੀਕਲ ਆਉਂਦੇ ਰਹੇ ਉਹ ਆਪਾਂ ਤੁਹਾਡੇ ਨਾਲ ਉਹਨਾਂ ਨੂੰ ਪੂਰੀ ਤਰ੍ਹਾਂ ਐਨਾਲਾਈਜ਼ ਕਰਕੇ ਸਾਂਝੇ ਵੀ ਕਰਦੇ ਰਹੇ। ਉਸ ਸੰਬੰਧ ਦੇ ਵਿੱਚ ਉਹਨਾਂ ਨੇ ਪੰਜਾਬੀ ਰੇਡੀਓ USA ਦਾ ਸਨਮਾਨ ਕੀਤਾ। ਉਹਨਾਂ ਸਾਰਿਆਂ ਹੀ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਦੇ ਜਿੰਨੇ ਵੀ ਵੀਰ ਆ, 29 ਸਾਲਾਂ ਤੋਂ ਉਹ ਸੇਵਾ ਕਰ ਰਹੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਜਿਹੜੀ ਸਾਨੂੰ ਵਧੀਆ ਗੱਲ ਲੱਗੀ ਇਸ ਪ੍ਰੋਗਰਾਮ ਦੇ ਵਿੱਚ 16 ਬੱਚਿਆਂ ਨੂੰ ਸਕਾਲਰਸ਼ਿਪ ਦਿੱਤੇ ਗਏ ਜਿਹੜੇ ਵੱਖ-ਵੱਖ ਯੂਨੀਵਰਸਿਟੀ 'ਚ ਜਾ ਰਹੇ ਆ। ਸੋ ਇਹ ਬਹੁਤ ਹੀ ਵਧੀਆ ਉਪਰਾਲਾ ਆ। ਜਿੰਨੇ ਵੀ ਲੋਕ ਆਪਣੇ ਭੈਣ ਭਰਾ ਕਲਚਰ ਪ੍ਰੋਗਰਾਮ ਕਰਾਉਂਦੇ ਆ, ਉਹਨਾਂ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਵੀ ਘੱਟੋ ਘੱਟ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਉਤਸ਼ਾਹਤ ਕਰੀਏ। ਹਾਂ ਠੀਕ ਆ ਵੀ ਉਹ ਕਲਚਰ ਨਾਲ ਵੀ ਜੁੜਦੇ ਆ ਤੇ ਉਹਨਾਂ ਨੂੰ ਐਪਰੀਸ਼ੀਏਟ ਕਰੀਏ। ਜਿਹੜੇ ਪੜ੍ਹਨ ਦੇ ਵਿੱਚ ਵਧੀਆ ਹੈਗੇ ਉਹਨਾਂ ਨੂੰ ਜਿਹੜੇ ਸਕਾਲਰਸ਼ਿਪ ਆ ਦਿੱਤੇ ਜਾਣ। ਇੱਕ ਤਰ੍ਹਾਂ ਦਾ ਮੈਂ ਕਹਿੰਦਾ ਉਹ ਰੋਲ ਮਾਡਲ ਬਣ ਰਹੇ ਆ। ਉਹਨਾਂ ਵੱਲ ਦੇਖ ਕੇ ਜਿੰਨੇ ਵੀ ਅਮਰੀਕਾ, ਕੈਨੇਡਾ 'ਚ ਆਰਗੇਨਾਈਜੇਸ਼ਨਸ ਕਲਚਰਲ ਪ੍ਰੋਗਰਾਮ ਜਾਂ ਧਾਰਮਿਕ ਪ੍ਰੋਗਰਾਮ ਕਰਾਉਂਦੀਆਂ ਆ, ਉਹਨਾਂ ਨੂੰ ਬੱਚਿਆਂ ਨੂੰ ਸਨਮਾਨਿਤ ਕਰਨਾ ਚਾਹੀਦਾ, ਸਕਾਲਰਸ਼ਿਪ ਦੇਣੇ ਚਾਹੀਦੇ ਆ। ਤੇ ਇੱਕ ਵਾਰੀ ਫਿਰ ਉਹਨਾਂ ਦਾ ਵੀ ਧੰਨਵਾਦ। ਯੂਜ਼ਲੀ ਅਸੀਂ ਮੇਲਿਆਂ 'ਚ ਘੱਟ ਹੀ ਜਾਂਦੇ ਹੁੰਦੇ ਆ, ਪਰ ਜਿਹੜਾ ਉਹਨਾਂ ਨੇ ਸਨਮਾਨ ਕੀਤਾ, ਖਾਸ ਕਰਕੇ ਉਹਨੇ ਮੈਂਸ਼ਨ ਵੀ ਕੀਤਾ ਵੀ ਭਾਈ ਤੁਹਾਡਾ ਕਿਸ ਕਰਕੇ ਅਸੀਂ ਸਨਮਾਨ ਕਰ ਰਹੇ ਹਾਂ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਇਸ ਪਿਆਰ ਸਦਕਾ ਹੀ ਇਹ ਸਾਰਾ ਕੁਝ ਸੰਭਵ ਹੈ ਤੇ ਅਸੀਂ ਇੱਕ ਵਾਰ ਫਿਰ ਤੋਂ ਉਸ ਹੈਰੀਟੇਜ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬੀ ਰੇਡੀਓ USA ਦੀ ਤਰਫੋਂ ਕਿ ਉਹਨਾਂ ਨੇ ਪੰਜਾਬੀ ਰੇਡੀਓ USA ਨੂੰ ਇਹ ਮਾਣ ਬਖਸ਼ਿਆ। ਔਰ ਜਿਹੜੀ ਉਹਨਾਂ ਨੇ ਸ਼ਬਦ ਯੂਜ਼ ਕੀਤਾ ਕਿ ਪ੍ਰੋਫੈਸ਼ਨਲੀ, ਪੇਸ਼ੇਵਰਾਨਾ ਅਪਰੋਚ ਤੇ ਇਹਦੇ ਨਾਲ ਨਿਧੜਕ ਪੱਤਰਕਾਰੀ, ਤਾਂ ਉਹ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ ਕੋਸ਼ਿਸ਼ਾਂ ਨੇ ਲਗਾਤਾਰ ਜਾਰੀ ਰਹਿਣਗੀਆਂ। ਤੇ ਹਰਜੋਤ ਸਿੰਘ ਜੀ, ਆਪਾਂ ਆਰਲਿੰਗਟਨ ਸੀਮੈਂਟਰੀ ਦੀ ਜਿਹੜੀ ਰਾਜਕਰਮਵੀਰ ਸਿੰਘ ਹੋਰਾਂ ਨੇ ਡਾਕੂਮੈਂਟਰੀ ਬਣਾਈ ਹੈ ਜੀ, ਉਹ ਆਪਣੇ ਸਰੋਤਿਆਂ ਨੂੰ, ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਸੁਣਾਉਣੇ ਆ। ਤੁਸੀਂ ਉਹਨੂੰ ਫੇਸਬੁੱਕ ਤੇ ਜਾ ਕੇ ਦੇਖ ਵੀ ਸਕਦੇ ਹੋ ਤੇ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਉਹਨੂੰ ਸ਼ੇਅਰ ਕਰਨਾ ਨਾ ਭੁੱਲਿਓ। ਇੱਥੇ ਅਸੀਂ ਤੁਹਾਡੇ ਤੋਂ ਦੋਨੇ ਲੈਣੇ ਆ ਇਜਾਜ਼ਤ ਤੇ ਹੁਣ ਤੁਹਾਨੂੰ ਸੁਣਾਉਣੇ ਆ ਆਰਲਿੰਗਟਨ ਸੀਮੈਂਟਰੀ ਤੇ ਬਣੀ ਹੋਈ ਜਿਹੜੀ ਡਾਕੂਮੈਂਟਰੀ ਹੈ ਪੰਜਾਬੀ ਰੇਡੀਓ USA ਦੀ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ